हाँ जी, गुड मॉर्निंग जी, सत श्री अकाल साहब ਨੂੰ ਔਰ ਅਸੀਂ ਅੱਜ ਮਿਰਜ਼ਾ ਸਾਹਿਬਾਂ ਸ਼ੁਰੂ ਕਰਾਂਗੇ ਬੰਦ 226 ਤੋਂ। ਲੇਕਿਨ ਉਸ ਤੋਂ ਪਹਿਲੇ ਅਸੀਂ ਪਿਛਲੇ 5 ਬੰਦ 1 ਬਾय 1 ਪੜਾਂਗੇ just to get to know the perspective from where we are starting today ਕਿ ਜਿੱਥੋਂ ਅਸੀਂ ਸ਼ੁਰੂ ਕਰ ਰਹੇ ਹਾਂ ਅੱਜ। ਤੇ ਮੈਂ 221 ਤੋਂ ਪੜਾਂਗਾ, ਅਸਾਂ ਅਸੀਂ ਇੱਕ ਪੜ ਕੇ ਤੇ 5 ਬੰਦ ਪੂਰੇ ਕਰਾਂਗੇ, ਫਿਰ ਅਸੀਂ ਅੱਜ ਦੀ ਕਲਾਸ ਸ਼ੁਰੂ ਕਰਾਂਗੇ। ਤੇ 221 ਹੈਗਾ ਸੀ ਜਵਾਬ ਨੀਲੀ। ਨਾ ਰੋ ਤੂੰ ਸਰਜਿਆ ਰੋਣਾ ਕਰ ਲੈ ਬਸ। ਸਰਜਾ ਮੇਖਲ ਦਾ ਭਰਾ ਹੈ ਮਿਰਜ਼ੇ ਦਾ। ਨਾ ਰੋ ਤੂੰ ਸਰਜਿਆ ਰੋਣਾ ਕਰ ਲੈ ਬਸ। ਕਲਮ ਰਬਾਨੀ ਮੋੜਨੀ ਹੈ ਨਹੀਂ ਮੇਰੇ ਹੱਥ। ਐਸੀ ਕੁਦਰਤ ਰੱਬ ਦੀ ਹਰ ਸ਼ੈ ਰੱਬ ਦੇ ਵਸ। ਜੋ ਭਾਵੇ ਰੱਬ ਹਾਫਜ਼ਾ ਦੇ ਰਕਾਬੇ ਲੱਤ। ਜੀ ਪੜੋ ਜੀ। ਹਾਂਜੀ, ਅੱਗੇ 222 ਮੈਂ ਪੜ ਦਿੰਨਾ। ਆ ਚੜ ਮੇਰੀ ਬੇਲ ਤੇ ਸੱਜੀ ਟੰਗ ਵਲਾ। ਨਮਕ ਖਾਧਾਈ ਖਰਲ ਦਾ ਸਿਰ ਪਰ ਮਰਸਾਂ ਜਾ। ਰੂੜੀ ਕਰੇ ਸਿਆਲ ਨੂੰ ਮੇਰੀ ਇਹ ਅਦੁਆ। ਜੀ ਮੈਂ ਪੜ੍ਹਨੀ ਆ 223 ਕਲਾਮ ਸਰਜਾ। ਉਥੋਂ ਸਰਜਾ ਟੁਰ ਪਿਆ ਸਿਉਂ ਕੇ ਹਜ਼ਰਤ ਪੀਰ। ਬਖਸ਼ੀ ਮਾਏ ਮੇਰੀਏ 32 ਧਾਰਾਂ ਸ਼ੀਰ। ਔਖੀ ਘਾਟੀ ਆਨ ਪਵੇ ਯਾਦ ਪਾਉਂਦੇ ਨੇ ਵੀਰ। ਤਾਕਤ ਨਾ ਰਹੀ ਕੌਣ ਦੀ ਅੱਖੀਂ ਚਲ ਗਏ ਨੀਰ। हाँ जी, गुरदास जी तुसी पढ़ोगे? मेरे को पढ़ाना है नहीं, होर कोई पढ़ दो, मेरे को नवे नहीं। अलीजा जी पढ़ो जो पढ़ना है। मैं पढ़ देना अगला 224 कलाम नसीबा। दाइयां माइयां थन बख्शे जन बख्शे नी ता। बूहे नहीं आंदियां डोलियां मनो नी लथा चा। मुट्ठी वट के बह गई लैके उभड़े सा। जा हवाले रब दे जेड़ी करे खुदा। ਹਾਂਜੀ, ਅੱਗੇ ਕਲਾਮ 225 ਕਲਾਮ ਰਾਮ ਰਹਿਮੂ ਰਾ ਰਹਿਮੂ। ਬਾਹਰ ਨਿਕਲ ਕੇ ਦਾਰਿਓਂ ਰਹਿਮੂ ਕੱਢੇ ਲੀਕ। ਸਾਰੇ ਸੋਹਣੇ ਖਰਲ ਮੇਰੇ ਆਦਿ ਮੁੜ ਸ਼ਰੀਕ। ਜਿਨ੍ਹਾਂ ਜਿੰਦ ਪਿਆਰੀ ਏ ਨਾ ਕੋਈ ਪਟਿਆਏ ਲੀਕ। ਅਸਾਂ ਵੈਰ ਵਿਆਹੁਣਾ ਜਾ ਸਿਆਲੀ ਠੀਕ। जवाब सिरचा। हाँ जी, मिसिस गुलजार जी पढ़ो तुसी। मैं पढ़ देना। जवाब सिरजा। हाँ सिरजे आही मारिया रोंदा जारो जार। लगा तीर कलेजियों हो गया कंडे पार। रब ना भुलाए भां बखां इत्थे गए नी मार। हाँ जी, हाँ जी, आज ਅਸੀਂ ਇੱਥੇ ਸ਼ੁਰੂ ਕਰ ਰਹੇ ਹਾਂ 226 ਤੋਂ। हाँ जी, ਰੋਂਦਾ ਜ਼ਾਰੋ ਜ਼ਾਰ ਬਹੁਤ ਜ਼ਿਆਦਾ ਰੋ ਰਿਹਾ ਹੈ। ਉਹ ਬੇਸਿਕਲੀ ਹੁਣ ਉਸ ਜਗ੍ਹਾ ਤੇ ਉਹ ਪਹੁੰਚ ਗਏ ਨੇ, ਉੱਥੇ ਖੜੇ ਨੇ ਇਸ ਟਾਈਮ ਜਿੱਥੇ ਇਹ ਸਾਰਾ ਵਾਕਿਆ ਹੋਇਆ, ਜਿੱਥੇ ਮਿਰਜ਼ੇ ਨੂੰ ਔਰ ਸਾਹਿਬਾਂ ਨੂੰ ਮਾਰਿਆ ਗਿਆ। ਰੱਬ ਨਾ ਬੁਲਾਏ ਜਾਂ ਵਹਾਂ ਇੱਥੇ ਗਏ ਨੀ ਮਾਰ। ਸਿਰਜਾ ਜਿਹੜਾ ਉਹ ਉਹਨੂੰ ਕਹਿ ਰਿਹਾ ਜਾਮ ਖਾਨ ਨੂੰ, ਇੱਥੇ ਉਹਨੂੰ ਜਿਹੜਾ ਹੈ ਮਾਰਿਆ ਗਿਆ ਸੀ। ਹੋਰ ਤੇ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਹੈ। ਜਾਮ ਖਾਨ ਜਿਹੜਾ ਵੇ ਕੌਣ ਹੈ ਕੈਰੈਕਟਰ ਭਲਾ? ਜਾਮ ਖਾਨ ਪਹਿਲੇ ਵੀ ਆਇਆ, ਇਹਨਾਂ ਦਾ ਹੀ ਹੈ ਆਪਣਾ ਨਾਲ ਆਇਆ ਗਰੁੱਪ ਖੜਲਾ ਦੇ ਗਰੁੱਪ ਵਿੱਚ ਕੋਈ ਸਰਦਾਰ ਟਾਈਪ ਹੈ। ਉਹ ਪਹਿਲੇ ਵੀ ਜਾਮ ਨੂੰ ਜਿਹੜੀ ਹੈ ਉਹਦੀ ਮਾਂ ਨੇ ਉਹਨੂੰ ਐਡਰੈਸ ਕਰਕੇ ਕੋਈ ਗੱਲ ਕੀਤੀ ਸੀ। ਸਰਦਾਰ ਟਾਈਪ ਹੀ ਹੈ। ਅੱਛਾ, ਇਹਨਾਂ ਦੇ ਨਾਲ ਹੀ ਆਇਆ, ਉਹਦੇ ਨਾਲ ਸ਼ੇਅਰਿੰਗ ਕਰ ਰਿਹਾ, ਰੋ ਵੀ ਰਿਹਾ। ਸਿਰਜਾ ਜਿਹੜਾ ਉਹਦਾ ਭਰਾ ਹੈ ਮਿਰਜ਼ੇ ਦਾ, ਤੇ ਰੋ ਵੀ ਰਿਹਾ ਤੇ ਉਹ ਜਗ੍ਹਾ ਵੀ ਉਹ ਦੇਖ ਰਿਹਾ ਉੱਥੇ ਪਹੁੰਚ ਕੇ। ਮੇਰੇ ਕੋਲ ਉਹੀ ਹੈ ਜਿਹਨੂੰ ਇੱਕ ਔਰਤ ਆਈ ਸੀ ਤੇ ਉਹਨੂੰ ਕਹਿ ਰਹੇ ਸੀ ਕਿ ਤੁਸੀਂ ਨਾ ਕਰੋ, ਉਹਨਾਂ ਦਾ ਆਪਣਾ ਹੈਗਾ ਝਗੜਾ, ਤੁਸੀਂ ਉਹ ਇਹਦੇ ਵਿੱਚ ਨਾ ਪਾਓ। ਇਹ ਉਹੀ ਜਾਮ ਖਾਨ ਹੈ।
ਹਾਂ ਲੇਕਿਨ ਉਹ ਆ ਗਿਆ ਇਹਨਾਂ ਦੇ ਨਾਲ ਔਰ ਇਸ ਵੇਲੇ ਹਾਂ ਉਹ ਉਹਨੇ ਫਿਰ ਮੰਨੀ ਨਹੀਂ ਨਾ ਉਹਦੀ हाँ ਗੱਲ। नहीं, हाँ मुड़िया नहीं हो। ਹਾਂ ਮੁੜਿਆ ਨਹੀਂ ਔਰ ਸ਼ਾਮਲ ਹੈ ਇਸ ਹੁਣ ਜਿਹੜੀ ਲੜਾਈ ਅੱਗੇ ਹੋਣੀ ਹੈ ਉਹ ਉਹਦੇ ਚ ਸ਼ਾਮਲ ਹੈ। बंद ते सादा है, लेकिन जी दूसरी लाइन है, लगा तीर कलेजे हो गया कंढे पार, मैं फ्रॉम पोइटिक पॉइंट ऑफ व्यू बड़ी खूबसूरत लाइन है कि कंढे पार। पहले मैं लगा जिवें ये कंढा जरा फुल नाल कंढा हुंदा है, जिवें जिन्होंने सूल कहते पंजाबी च कंढा खुबना, ते लेकिन जब मैं दोबारा पढ़िया ते ओ मैनू जो समझ आई है कि लगा तीर कलेजियों हो गया कंढे पार, के जरा दिल नू चीर के जरा आखिरी ओदा किनारा सी दिल दा ओनू भी चीरदा बाहर निकल गया। सो पोइटिकली मैनू लाइन बड़ी प्यारी लगी है कि इहदे च किन्ना प्यार और मतलब बेसिकली तकलीफ दिखाई है कि किन्ना दुख दी इंटेंसिटी किन्नी है उस तकलीफ दी, ओहदे मरण दी, कि इंज है कि जिवें उस गालिब दा शेर है ना कि ये खलिश कहाँ से होती जो जिगर के पार होता। पहला मिसरा की है मैं कोई मेरे दिल से पूछे तेरे तीर नीम कश को, हाँ तेरे तीर नीम कश को, ये खलिश कहाँ से होती जो जिगर के पार होता। ते लेकिन ਇੱਥੇ ਪੰਜਾਬੀ ਚ ਉਲਟ ਕਹਿ ਰਿਹਾ, ਉੱਥੇ ਉਹ ਕਹਿੰਦਾ ਕਿ ਉਹ ਤੀਰ ਅੜ ਗਿਆ ਤੇ ਤਾਂ ਹੀ ਦਰਦ ਜ਼ਿਆਦਾ ਹੈ, ਲੇਕਿਨ ਇੱਥੇ ਮੈਨੂੰ ਕੰਟਰਾਸਟ ਕਰਨਾ ਪਿਆ ਵਾ ਕਿ ਇੱਥੇ ਉਹ ਕਹਿ ਰਿਹਾ ਕਿ ਨਹੀਂ, ਤੀਰ ਕੰਢਿਓ ਪਾਰ ਹੋ ਗਿਆ, ਇਹ ਦੀ ਹਾਈਐਸਟ ਲੈਵਲ ਆਫ ਪੇਨ ਸਫਰਿੰਗ ਹੈ। ਕਿਉਂ ਡਾਕਟਰ ਸਾਹਿਬ? ਹਾਂ ਲੇਕਿਨ ਹੈਗਾ ਕਿ ਇੱਕ ਜਿਹੜਾ ਤੀਰ ਜਿਹੜਾ ਨਾ ਇੱਥੇ ਬੜਾ ਬਹੁਤ ਇੱਕ ਇਹਦਾ ਬਹੁਤ ਮੈਟਾਫੋਰਿਕ ਹੈ ਬਹੁਤ ਜ਼ਿਆਦਾ, ਕਿਉਂਕਿ ਮਿਰਜ਼ੇ ਨੇ ਵੀ ਜਿਹੜੇ ਆਪਣੇ ਤੀਰ ਜਿਹੜੇ ਨੇ ਉਹ ਟੰਗ ਦਿੱਤੇ ਸੀ ਹਾਂਜੀ ਜੰਡ ਤੇ, ਉਹਨੇ ਵੀ ਤੀਰ ਹੀ ਚਲਾਣੇ ਸੀ ਜਿਹੜੇ ਉਹ ਚਲਾ ਨਹੀਂ ਸਕਿਆ, ਤੇ ਉਹ ਤੀਰਾਂ ਦੇ ਦਿਲੇ ਚਲਾਂਗੇ ਨੇ ਬੇਸਿਕਲੀ। ਹਾਂ ਬਹੁਤ ਖੂਬਸੂਰਤ। ਮੈਂ ਬਸ ਇਹੀ ਕਹਿਣਾ ਸੀ, ਬਾਕੀ ਸਿੰਪਲ ਹੈ ਕਿਉਂਕਿ ਨਾਓ ਵੀ ਆਰ ਗੋਇੰਗ ਟੁਵਰਡਸ ਦ ਕੰਕਲੂਜਨ। ਹਾਂਜੀ ਪੜਾ ਕਿਸੇ ਨੇ ਕਰਨੀ ਗੱਲ? ਪੜੋ ਜੀ। ਹਾਂਜੀ ਪੜੋ ਜੀ। मैं पढ़ देना 227। अच्छा कलाम नीली, नीली आ गई दोबारा पिक्चर से वापस। अच्छा उन्होंने फिर निशानदेही करदी पई है कि एग्जैक्टली लोकेशन की सी ओदी मारदी ना। ਇੱਥੇ ਮਿਰਜ਼ਾ ਮਾਰਿਆ ਹੱਥੀ ਗਈ ਕੁਹਾ, ਇੱਥੇ ਮਿਰਜ਼ਾ ਮਾਰਿਆ ਹੱਥੀ ਗਈ ਕੁਹਾ, ਭਨ ਭਨ ਆਂਦੇ ਜੰਡ ਵਨ ਦਿੱਤੀ ਅੱਗ ਦੁਖਾ। ਅੱਛਾ ਪੂਰੀ ਪਿਕ ਦੱਸਦੀ ਪਈ ਕਿ ਮਾਰਿਆ ਕਿਸ ਨੇ। ਤੇ ਗਿੱਲੀ ਕੱਖੀ ਸਾੜਿਆ, ਓ ਹੋ ਕੋਲ ਨਾ ਹਾਸ ਭਰਾ, ਕਲਮਾ ਪੜੋ ਰਸੂਲ ਦਾ ਤੇ ਕਰਿਓ ਯਾਦ ਖੁਦਾ। ਹਾਂਜੀ ਹੁਣ ਉੱਥੇ ਪਹੁੰਚ ਕੇ ਨੇ ਉਸ ਜਗ੍ਹਾ ਤੇ ਹੀ ਸਾਰਾ ਜਿਹੜਾ ਹੈ ਇਹ ਆਪਸ ਚ ਇਹਨਾਂ ਦਾ ਡਾਇਲੌਗ ਜਾਂ ਮੁਕਾਲਮਾ ਹੋ ਰਿਹਾ ਹੈ। ਜੋ ਸਿਰਜੇ ਨੇ ਪੁਆਇੰਟ ਆਊਟ ਕਰਤਾ ਕਿ ਇਹ ਜਗ੍ਹਾ ਹੈ, ਤੇ ਨੀਲੀ ਵੀ ਜਿਹੜੀ ਉਹ ਕਹਿ ਰਹੀ ਹੈ ਕਿ ਇਹ ਜਗ੍ਹਾ ਹੈ ਜਿੱਥੇ ਉਹਨਾਂ ਨੇ ਮਾਰਿਆ ਹੈ। ਹੱਥੀ ਗਈ ਕੁਹਾ, ਹੱਥੀ ਤੋਂ ਉੱਥੇ ਮੁਰਾਦ ਹੈ ਮੇਰੇ ਸਾਹਮਣੇ ਇਹ ਸਭ ਕੁਛ ਹੋਇਆ। ਇਹ ਹੱਥੀ ਇਹ ਨਹੀਂ ਕਿ ਉਹਨੇ ਆਪ ਨੀਲੀ ਨੇ ਮਾਰਿਆ, ਹੱਥੀ ਨੇ ਮੇਰੇ ਸਾਹਮਣੇ ਹੋਇਆ, ਮੇਰੇ ਸਾਹਮਣੇ ਇਹ ਸਾਰਾ ਵਾਕਿਆ ਹੋਇਆ। ਬਨ ਬਨ ਆਂਦੇ ਜੰਡ ਵਨ, ਜਿਹੜਾ ਬਾਹਰ ਦਾ ਇਲਾਕਾ ਹੈ ਉਹਦੇ ਵਿੱਚ ਦੋ ਰੁੱਖ ਹੀ ਹੁੰਦੇ ਨੇ ਬਹੁਤ ਜ਼ਿਆਦਾ, ਇੱਕ ਜੰਡ ਹੁੰਦਾ ਤੇ ਇੱਕ ਵਨ ਹੈ। ਵਨ ਦਾ ਬੂਟਾ ਸ਼ਰੀਫ ਕੁੰਜਾਈ ਸਾਹਿਬ ਨੇ ਬੜਾ ਉਹਨੂੰ ਵਡਿਆਇਆ ਹੈ ਔਰ ਬੜੀ ਖੂਬਸੂਰਤ ਉਹਦੇ ਉੱਤੇ ਪੋਇਮ ਵੀ ਹੈ। ਸ਼ਾਇਦ ਮਿਸਿਸ ਗੁਲਜ਼ਾਰ ਜੀ ਨੇ ਪੜ੍ਹੀ ਹੋਵੇ, ਇਹਨਾਂ ਦੇ ਇਲਾਕੇ ਦੇ ਕੋਲ ਹੀ ਆ ਜਾਂਦੇ ਨੇ, ਉਹ ਗੁਜਰਾਤ ਦੇ ਨੇ ਸ਼ਰੀਫ ਕੁੰਜਾਈ ਸਾਹਿਬ। ਨਾ ਤੇ ਸੁਣਿਆ ਡਾਕਟਰ ਸਾਹਿਬ, ਪੜ੍ਹੀ ਨਹੀਂ ਮੈਂ। ਇਸਲਾਮਾਬਾਦ ਬਹੁਤ ਰਹੇ ਨੇ ਉਹ। ਤੇ ਬਨ ਬਨ ਆਂਦੇ ਜੰਡ ਵਨ ਦਿੱਤੀ ਅੱਗ ਤੁਹਾ, ਤੋੜ ਤੋੜ ਕੇ ਉਹਨਾਂ ਨੇ ਲਿਆਂਦੇ ਨੇ ਔਰ ਅੱਗ ਉਹਨਾਂ ਨੂੰ ਲਾਤੀ ਹੈ। ਉਹ ਜਿਹੜੇ ਉਹਨਾਂ ਨੇ ਤੋੜੀਆਂ ਸੀ ਉਹਦੇ ਤੋਂ ਪੱਤੇ ਸ਼ਾਖਾਂ ਜੋ ਕੁਛ ਵੀ ਸੀ, ਗਿੱਲੀ ਕੱਖੀ ਸਾੜਿਆ, ਕੋਲ ਨਾ ਹਾਸ ਭਰਾ। ਹਾਸ ਜਿਹੜਾ ਬਾਹਰ ਦੀ ਬੋਲੀ ਹੈ, ਹਾਂ ਨਹੀਂ ਸੀ ਉਹ ਕੋਲ ਮੇਰੇ ਨਹੀਂ ਸੀ, ਭਰਾ ਮੇਰੇ ਕੋਲ ਨਹੀਂ ਸੀ। ਗਿੱਲੀ ਕੱਖੀ ਜਿਹੜਾ ਇੱਕ ਮੁਹਾਵਰਤਨ ਇਸਤੇਮਾਲ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਕਿਸੇ ਨੂੰ ਟਾਰਚਰ ਕਰਨ ਲਈ,
ਕਿ ਗਿੱਲੀਆਂ ਲੱਕੜਾਂ 'ਚ ਰੱਖ ਕੇ, ਕਿਉਂਕਿ ਅੱਗ ਫਿਰ ਦੇਰ ਨਾਲ ਬਲੇਗੀ ਔਰ ਉਹ ਬੰਦਾ ਦੇਰ ਨਾਲ ਸੜੇਗਾ, ਤੇ ਇੱਕ ਟਾਰਚਰਿੰਗ ਹੈ ਬੜਾ ਸਾਰਾ ਪ੍ਰੋਸੈਸ। ਗਿੱਲੀਆਂ ਕੱਖਾਂ ਦੇ ਨਾਲ ਜਿਹੜਾ ਹੈ ਉਹਨਾਂ ਨੇ ਉਹਨੂੰ ਸਾੜਿਆ। ਕਲਮਾ ਪੜੋ ਰਸੂਲ ਦਾ, ਕਰਿਓ ਯਾਦ ਖੁਦਾ। ਅਸੀਂ ਪਹਿਲੇ ਵੀ ਪੜ੍ਹ ਰਹੇ ਹਾਂ ਕਿ ਉਹਨੂੰ ਅੱਗ ਦੇ ਵਿੱਚ ਸੁੱਟ ਕੇ ਸਾੜ ਕੇ ਮਾਰਿਆ ਗਿਆ ਸੀ ਮਿਰਜ਼ੇ ਨੂੰ। ਹਾਂਜੀ, ਹੁਣ ਤੇ ਉਸ ਜਗ੍ਹਾ ਤੇ ਲੈ ਆਈ ਨਾ ਜਿੱਥੇ ਐਕਚੁਅਲੀ ਉਹਨੂੰ ਸਾੜਿਆ ਗਿਆ ਸੀ। ਹਾਂ, ਉਹ ਸਾਰੀ ਡਿਸਕ੍ਰਿਪਸ਼ਨ ਦੇ ਰਹੀ ਹੈ ਕਿਉਂਕਿ ਉਹ ਉੱਥੇ ਨੀਲੀ ਜਿਹੜੀ ਉਹ ਮੌਜੂਦ ਸੀ। ਵਿਟਨੈਸ ਸੀ ਬਕਾਇਦਾ। ਹਾਂ, ਵਿਟਨੈਸ ਹੈ। ਇਹ ਵਿਟਨੈਸ ਦਾ ਬਿਆਨ ਚੱਲਦਾ ਪਿਆ ਹੁਣ ਨਾ। ਠੀਕ ਹੈ। ਇਹ ਜਿਹੜੀ ਨੀਲੀ ਨਾ ਇਹ ਮਤਲਬ ਵਿਟਨੈਸ ਦਾ ਬਿਆਨ ਜਿਹੜਾ ਚੱਲਦਾ ਪਿਆ, ਇਹ ਇਸ ਵਿੱਚ ਨਾ ਮਿਕੀ ਕੁਝ ਇਸ ਤਰ੍ਹਾਂ ਲੱਗਣਾ ਪਿਆ ਜਿਸ ਤਰ੍ਹਾਂ ਉਹ उना की ख्याल नहीं आया या उना की इतनी टॉर्चर ना पता नहीं लगा, तो ये तकी फिर उना की अंदाजा हो सी कि मिर्जे नाल इतनी बुरी हुई। क्योंकि मैं पहले सो ये जरा मतलब बाद दोबारा जिक्र आया ना कि अग दिखाई उना उसकी साड़िया, ये दसना जरूरी इस वास्ते ताकि पता लगे कितनी दर्दनाक मौत सी। या बाद विच भी मौत ने बाद ने विच भी उसनु कितना उना खराब किया मिर्जे की। क्योंकि ਜਿਹੜੀ ਖਬਰ ਪਹੁੰਚੀ ਹੈ ਨਾ ਉਹ ਸਿਰਫ ਹੈ ਕਿ ਮਿਰਜ਼ੇ ਨੂੰ ਮਾਰ ਦਿੱਤਾ ਗਿਆ। ਹਾਂਜੀ, ਖਰਲਾ ਨੇ ਉਹਨਾਂ ਨੇ ਸਿਆਲਾ ਨੇ ਮਿਰਜ਼ੇ ਨੂੰ ਮਾਰ ਦਿੱਤਾ, ਖਬਰ ਹੈ ਪਹੁੰਚੀ ਹੈ। ਹੁਣ ਜਦੋਂ ਉਹ ਆਏ ਨੇ, ਬਦਲਾ ਲੈਣ ਆਏ ਨੇ, ਉਸ ਜਗ੍ਹਾ ਤੇ ਆਏ ਨੇ, ਤੇ ਫਿਰ ਨੀਲੀ ਡਿਟੇਲ ਦੇ ਰਹੀ ਹੈ। ਔਰ ਉਹ ਖੁਦ ਵੀ ਜਿਹੜਾ ਹੈ ਸਿਰਜਾ ਵੀ ਜਿਹੜਾ ਉਹ ਬਹੁਤ ਜ਼ਿਆਦਾ ਰੋ ਰਿਹਾ ਹੈ। ਔਰ ਉਹ ਕਹਿ ਰਿਹਾ ਹਾਂ ਇਸ ਜਗ੍ਹਾ ਤੇ ਸਾਰਾ ਉਹਦਾ ਮਰਡਰ ਹੋਇਆ ਸੀ। ਔਰ ਉਹ ਡਿਟੇਲ ਜਿਹੜੀ ਹੈ ਉਹ ਨੀਲੀ ਦੇ ਰਹੀ ਹੈ ਕਿ ਇਸ ਤਰ੍ਹਾਂ ਗਿੱਲੇ ਕੱਖ ਸੀ ਔਰ ਉਹਨਾਂ ਨੇ ਵੰਨ ਤੋਂ ਔਰ ਜੰਡ ਤੋਂ ਜਿਹੜੇ ਤੋੜੇ, ਉਹ ਜਿਹੜੀਆਂ ਨੇ ਤੋੜ ਕੇ ਤੇ ਫਿਰ ਸਾਰਾ ਕੀਤਾ। ਕਲਮਾ ਪੜੋ ਰਸੂਲ ਦਾ, ਕਰਿਓ ਯਾਦ ਖੁਦਾ। ਮੈਂ ਕਹਿੰਦਾ ਜਿਹੜਾ ਸਾਡੇ ਪੰਜਾਬੀ ਜਾਂ ਸਾਡੇ ਇਸ ਪਾਸੇ ਦੇ ਕਲਚਰ 'ਚ ਜਿਹੜਾ ਇੰਤਕਾਮ ਲੈਣ ਦਾ ਜਿਹੜਾ ਇੱਕ ਰਵਾਇਤ ਚੱਲਦੀ ਪਈ ਹੈ ਸਦੀਆਂ ਤੋਂ, ਉਹਦੇ 'ਚ ਕਿ ਬੜਾ ਸਿਗਨੀਫੀਕੈਂਟ ਐਲੀਮੈਂਟ ਹੁੰਦਾ ਹੈ ਕਿ ਤੁਸੀਂ ਉਹਦੀ ਜਿਹੜੀ ਡਿਟੇਲ ਹੈ, ਜਿਵੇਂ ਅਸੀਂ ਇਮਾਮ ਹੁਸੈਨ ਦਾ ਜਿਹੜਾ ਵਾਕਿਆ ਸ਼ਹਾਦਤ ਦਾ, ਉਹ ਅਸੀਂ ਐਗਜ਼ੈਜਰੇਟ ਕਰਕੇ ਸੁਣਾਉਂਦੇ ਹਾਂ ਤਾਂ ਕਿ ਸ਼ਿੱਦਤ ਤੇ ਗਮ ਵਧੇ। ਤੇ ਇੱਥੇ ਲੱਗਦਾ ਪਿਆ ਕਿ ਉਸੇ ਚੀਜ਼ ਨੂੰ ਹਾਫਿਜ਼ ਬਰਖੁਰਦਾਰ ਦੱਸਣਾ ਚਾਹ ਰਿਹਾ ਹੈ ਕਿ ਭਾਵੇਂ ਉਹ ਨੀਲੀ ਹੈ, ਲੇਕਿਨ ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ, ਜਿੰਨੀ ਡਿਟੇਲ ਬਿਆਨ ਕਰਦੀ ਪਈ ਹੈ, ਉਹਦੇ ਨਾਲ ਨਾਲ ਉਹਨਾਂ ਦੀ ਜਿਹੜੀ ਇੰਤਕਾਮ ਲੈਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਨਾ, ਉਹ ਵੀ ਚੜ੍ਹਦੀ ਪਈ ਨਾਲ ਨਾਲ। ਉਹ ਲੈ ਸਾਡਾ ਬੜਾ ਰਵਾਇਤੀ ਹੈ ਸਾਡੇ ਕਲਚਰ 'ਚ ਕਿ ਹਜੇ ਵੀ ਉਸ ਨਹੀਂ ਹੁੰਦਾ ਹੈ ਕਿ ਜਦੋਂ ਇੰਤਕਾਮ ਲੈਣਾ ਹੋਵੇ ਆਪਣੀ ਮੌਤ ਦਾ, ਤੇ ਉਹ ਜਿਹਨੂੰ ਜਿਹੜਾ ਮਰਿਆ ਹੁੰਦਾ ਉਹਦੀ ਮੌਤ ਨੂੰ ਡਿਟੇਲ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਉਹਦੇ ਨਾਲ ਹੋਇਆ ਕੀ। दुआ मिकी ना सॉरी टू इंटरप्ट सईद साहब, दुआ मिकी ख्याल ये आया कि मुसलमाना की दफनाने ते हिंदुआ की क्रियाक्रम उन्होंने होना, ते ये कुछ वो भी सिंबलिज्म पता नहीं था कि नहीं था, मगर इस तरह लगना पाया कि जी वो मतलब एक ना दफनाई सकन तो इस वास्ते उसकी साड़ी छोड़। मेरा ख्याल है कि वो मुसलमाना दे साइकी दे च दफनाना जरा वो आसान मौत है, ते साड़ना जरा ना वो डबल पेनफुल है, साइकोलॉजिकली भी ते फिजिकली भी। ते जरा तुसी पॉइंट किया वो भी ठीक है, क्योंकि एक मुसलमान जो साड़िया जाए ना तो वो बड़ा बदशगुनी समझी जाती है ओदे वास्ते जिन्होंने साड़िया गया, क्योंकि साड़ना साडे मजहब च नहीं गा। सो इट गोज बोथ वेज आई थिंक। एक यानी कि तुसी साड़ना दा मतलब है कि तुसी शदीद किस्म दा तुसी टॉर्चर दे रहे हो साड़ के, कंपेयर टू बरिंग समबडी कि जरा सी समझने आ
ट्रेडिशनली के या रिलीजियसली कि वो आसान है कि दफनाता मिट्टी पाती, इट इज लेस पेनफुल। हालांकि रियलिटी जरा बंदा मर गया वो भावें दफनाता ते भावें साड़ता ਉਹਦੇ ਨਾਲ ਫਰਕ ਨਹੀਂ ਪੈਂਦਾ। ਲੇਕਿਨ ਇਹ ਬਾਅਦ ਦੇ ਲੋਕਾਂ ਵਾਸਤੇ ਸਾਡੀ ਚੁੱਕੇ ਕਲੈਕਟਿਵ ਸਾਈਕੀ ਹੈ ਉਹਨੂੰ ਸ਼ਾਇਦ ਪ੍ਰਿਕ ਕਰਨ ਵਾਸਤੇ। ਜੀ ਜ਼ੁਬੈਰ ਸਾਹਿਬ ਤੁਸੀਂ ਕੁਝ ਕਹੋਗੇ? ਹਾਂ ਅਮਰਜੀਤ ਜੀ ਤੁਸੀਂ ਕਰੋ ਗੱਲ। ਹਾਂਜੀ ਇਹ ਸਟੈਂਜ਼ਾ ਠੀਕ ਹੈ, ਦੁੱਖ ਤਕਲੀਫ ਦੇ ਨਾਲ ਮਾਰਿਆ ਉਹਨੂੰ, ਇਹ ਐਮਫਸਾਈਜ਼ ਕਰ ਰਹੀ ਆ ਨੀਲੀ। ਪਰ ਮੇਰਾ ਖਿਆਲ ਜਦੋਂ ਮੌਤ ਹੋ ਜਾਂਦੀ ਆ ਭਾਵੇਂ ਤੁਸੀਂ ਉਹਨੂੰ ਬਾਅਦ ਚ ਸਾੜ ਦਿਓ ਜਾਂ ਦਫਨਾ ਦਿਓ, ਉਹ ਤਾਂ ਉਹਦਾ ਤਾਂ ਕੋਈ ਹਿੱਸਾ ਨਹੀਂ। ਪਰ ਮੌਤ ਹੋਣ ਤੋਂ ਪਹਿਲਾਂ ਕਿਸੇ ਨੂੰ ਜਾਂ ਸਲੋ ਟੌਰਚਰ ਕਰਨਾ ਜਾਂ ਸਲੋਲੀ ਉਹਨੂੰ ਗਿੱਲਿਆਂ ਪੇੜਾਂ ਦਰਖਤਾਂ ਦੇ ਪੱਤਿਆਂ ਵਿੱਚ ਸਾੜਨਾ, ਸਲੋ ਟੌਰਚਰ ਦੇ ਨਾਲ ਜਿਹੜੀ ਮੌਤ ਹੈ ਉਹਦਾ ਇੱਥੇ ਜ਼ਿਕਰ ਕਰ ਰਹੀ ਹੈ। ਮੇ ਬੀ ਉਹਨਾਂ ਨੂੰ ਐਕਸਾਈਟ ਕਰਨ ਲਈ ਕਿ ਇਹਦਾ ਬਦਲਾ ਲਓ, ਇਹ ਇਸ ਲਈ ਕਰ ਰਹੀ ਆ ਕਿ ਜਾਂ ਵੈਸੇ ਹੀ ਐਮਫੇਸਾਈਜ਼ ਕਰਨ ਲਈ ਇਹ ਸ਼ਾਇਰ ਕਹਿ ਰਿਹਾ ਆਪਣੇ ਵੱਲੋਂ ਕਿ ਲੋਕਾਂ ਨੂੰ ਇਹ ਜਿਹੜਾ ਕਿੱਸਾ ਉਹਦਾ ਹੂ ਬਹੂ ਜੋ ਉਹਦੇ ਨਾਲ ਹਾਲਤ ਹੋਈ ਹੈ ਸਾਹਮਣੇ ਆਵੇ ਤੇ ਕਿਸੇ ਨੂੰ ਜ਼ਿਆਦਾ ਸਿਗਨੀਫੀਕੈਂਸ ਮਿਲੇ। ਦੂਸਰਾ ਜਿਹੜੀ ਸਈਦ ਸਾਹਿਬ ਨੇ ਕੀਤੀ ਸੀ ਗੱਲ ਕਿ ਥੋੜਾ ਜਿਹਾ ਐਕਸੀਜਰੇਟ ਹੈ, ਉਹ ਐਕਸੀਜਰੇਟ ਨਹੀਂ ਹੁੰਦਾ। ਅਸੀਂ ਜਦੋਂ ਵੀ ਕਿਸੇ ਮੌਤ ਨੂੰ ਯਾਦ ਕਰ ਰਹੇ ਹਾਂ ਉਹ ਜੋ ਬੜੀ ਤਾਜ਼ਾ ਹੋਵੇ, ਆਮ ਤੌਰ ਤੇ ਅਸੀਂ ਉਹਦੇ ਚ ਡਿਟੇਲ ਲੈ ਆਉਂਦੇ ਹਾਂ। ਉਹਨੇ ਪਾਣੀ ਵੀ ਨਹੀਂ ਪੀਤਾ ਸੀ, ਉਹਨੇ ਤਾਂ ਰੋਟੀ ਖਾਣੀ ਸੀ, ਉਹ ਆਇਆ ਬੈਠਿਆ ਸੀ, ਉਹਦੇ ਵਿੱਚ ਨਾ ਆਪਣੇ ਵੱਲੋਂ ਚੀਜ਼ਾਂ ਐਡ ਕਰਨੇ ਆ ਆਮ ਤੌਰ ਤੇ। ਇੱਕ ਤੇ ਉਹ ਇੱਕ ਤੇ ਹੈਗਾ ਕਿ ਇਸ ਆਪਣੀ ਗਮ ਦੀ ਸ਼ਿੱਦਤ ਦੀ ਵਜ੍ਹਾ ਨਾਲ ਅਸੀਂ ਉਹਨੂੰ ਇਹ ਚੀਜ਼ਾਂ ਜਿਹੜੀਆਂ ਕਰਨੇ ਆ। ਦੂਸਰਾ ਅਮਰਜੀਤ ਦੀ ਵੀ ਗੱਲ ਸਹੀ ਹੈ ਕਿ ਥੋੜਾ ਜਿਹਾ ਉਹ ਜਿਹੜਾ ਗਿੱਲੀ ਕੱਖੀ ਜਿਹੜਾ ਕਹਿ ਰਹੀ ਹੈ, ਉਸ ਤੋਂ ਵੀ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਕਹਿ ਰਹੀ ਕਿ ਉਹਨਾਂ ਨੂੰ ਜੋਸ਼ ਦਵਾ ਰਹੀ ਹੈ ਕਿ ਬੜਾ ਉਹਨੂੰ ਟਾਰਚਰ ਕੀਤਾ ਤੇ ਹੁਣ ਤੁਸੀਂ ਉਸੇ ਹਿਸਾਬ ਨਾਲ ਬਦਲਾ ਲਵੋ। ਹਾਂ ਬਿਲਕੁਲ ਸਹੀ ਹੈ, ਐਕਸਾਈਟ ਕਰਦੀ ਪਈ ਨਾ ਸਾਰੀ ਜਿਹੜੀ ਐਗਜ਼ੈਜਰੇਸ਼ਨ ਹੈ, ਇਹਦਾ ਮਕਸਦ ਤੇ ਐਕਸਾਈਟਮੈਂਟ ਟੂ ਰਿਵੈਂਜ ਹੈ ਨਾ। ਤੇ ਇਹ ਸਾਡਾ ਕਲਚਰ ਵੀ ਹੈ ਬੇਸਿਕਲੀ। ਮੈਂ ਖਿਆਲ ਦੂਸਰੇ ਤਰੀਕੇ ਨਾਲ ਉਹ ਸਾਡਾ ਕਲਚਰ ਵੀ ਤਾਂ ਦਿਖਾ ਰਿਹਾ ਨਾ, ਨੀਲੀ ਦੀ ਥਰ ਰਾਈ ਹਾਫਿਜ਼ ਬਰਖੁਰਦਾਰ। ਮਤਲਬ ਬੇਸਿਕਲੀ ਉਹ ਇਹ ਕਹਾਣੀ ਆਪਣੀ ਜਗ੍ਹਾ ਵੇ, ਲੇਕਿਨ ਬੇਸਿਕਲੀ ਜਿਹੜੇ ਪਿੱਛੇ ਜੋ ਕੁਝ ਚੱਲਦਾ ਪਿਆ ਕਹਾਣੀ ਦੀ ਬੈਕ ਐਂਡ ਤੇ, ਉਹ ਤੇ ਬੇਸਿਕਲੀ ਸਾਡੇ ਕਲਚਰ ਦੀ ਗੱਲਾਂ ਹੋ ਰਹੀਆਂ ਨਾ, ਰੂਟੀਨ ਦੀਆਂ, ਸਾਡੇ ਵਸੇਬ ਦੀਆਂ, ਕਲਚਰ ਦੀਆਂ, ਰਹਿਤਲ ਬਹਿਤਲ ਦੀਆਂ, ਕਿਸ ਨਾਲ ਰਹਿੰਦੇ ਸਾਂ, ਕਿਸ ਨਾਲ ਕਬੀਲੇ ਰਹਿੰਦੇ ਸਨ, ਕਿਸ ਨਾਲ ਬਦਲੇ ਲੈਂਦੇ ਸਨ, ਕਿਸ ਨਾਲ ਰਿਸ਼ਤੇਦਾਰੀਆਂ ਚੱਲਦੀਆਂ ਸਨ। ਬੇਸਿਕਲੀ ਤੇ ਪਿੱਛੇ ਤੇ ਸਾਰੀ ਉਹ ਹਿਸਟਰੀ ਬਿਆਨ ਕਰ ਰਿਹਾ ਕਹਾਣੀ ਦੇ ਰਾਹੀਂ, ਜਿਵੇਂ ਬਾਦਸ਼ਾਹ ਨੇ ਕੀਤੀ ਹੈ ਬੇਸਿਕਲੀ। ਹਾਂਜੀ ਕੋਈ ਹੋਰ? ਹਾਂਜੀ ਪੜੋ ਜੀ, ਪੜੋ ਜੀ ਅਗਲਾ। ਮੈਂ 228 ਕਲਾਮ ਮਿਰਜ਼ੇ ਦੀ ਫਤਿਹ ਨਾਲ। ਸਰਜਾ ਖਰਲ ਸਰਜੇ ਦਾ ਫਤਿਹ ਨਾਲ, ਸਰਜਾ ਹੈਗਾ। ਅੱਛਾ, ਸਰਜੇ ਦੀ ਫਤਿਹ ਨਾਲ। ਹਾਂਜੀ। ਖਰਲ ਫਤਿਹ ਨੂੰ ਹੁੰਝਿਆ, ਦਹੀਂ ਤਮਾਕੂ ਪਾ, ਰਾਵੀ ਹਿੱਲਿਆਈ ਗੰਢਿਆ, ਬਾਰੀ ਹੱਥ ਨਾ ਪਾ। ਗੰਢਿਆ ਨਹੀਂ, ਗੁੰਡੇ ਤੋਂ ਗੁੰਡਾ, ਬਦਮਾਸ਼, ਗੁੰਡਿਆ। ਓਕੇ ਠੀਕ ਹੈ। ਰਾਵੀ ਉੱਤੋਂ ਚੱਲ ਕੇ ਕੀਤਾ ਹੀ ਬਹੁਤ ਅਕਾ, ਮਿਰਜ਼ੇ ਖਾਨ ਨੂੰ ਢੂੰਡਦਾ ਜਾਈ ਜਾਣ ਵੰਜਾ। ਹਾਂ ਇਹ ਹੁਣ ਜਿਹੜਾ ਫਤਿਹ ਹੈ ਜੀ, ਇਹ ਪਤਾ ਨਹੀਂ ਕੌਣ ਹੈ, ਲੇਕਿਨ ਇਹ ਸਾਹਿਬਾਂ ਦੇ ਪਾਰਟੀ ਦਾ ਬੰਦਾ ਹੈ, ਜਾਂ ਉਹਦੇ ਪਿੰਡ ਦਾ, ਜਾਂ ਉਹ ਹੈ ਉੱਥੇ ਆ ਗਿਆ। ਬਹਿਰਾਲੋ ਸਿਰਜਾ ਜਿਹੜਾ ਉਹਦੇ ਨਾਲ ਹੁਣ ਡਾਇਲੌਗ ਕਰ ਰਿਹਾ। ਖਰਲ ਫਤਿਹ ਨੂੰ ਹੁੱਜਣਾ ਹੁੰਦਾ ਉਹਨੂੰ, ਜਿਹੜੀ ਹੈ ਹਲਕੀ ਜਿਹੀ ਜਿਹੜੀ ਹੈ ਟੋਹ ਲਾਈ ਹੈ, ਉਹਨੂੰ ਥੋੜਾ ਜਿਹਾ ਜਿਹੜੀ ਹੈ ਆਪਣਾ ਚੋਪੜ ਲਾਈ ਹੈ, ਜਾਂ ਉਹਨੂੰ ਹਿਲਾਇਆ ਹਲਕਾ ਜਿਹਾ, ਤੇ ਦਹੀਂ ਤੰਬਾਕੂ ਪਾ, ਮੇਰਾ ਜਿਹੜਾ ਹੁੱਕਾ ਹੈ ਨਾ ਉਹ ਤੂੰ ਤਾਜ਼ਾ ਕਰ। ਬੜਾ ਅਜੀਬ ਜਿਹਾ ਲੱਗ ਰਿਹਾ ਵੈਸੇ ਜੋ ਹੈ ਸਾਰਾ
ਕਿ ਉਹ ਡੈਥ ਦੇ ਉੱਤੇ ਆਏ ਨੇ ਔਰ ਪਹਿਲੇ ਉਹ ਕਹਿ ਰਹੇ ਨੇ ਛੱਡਾਂਗੇ ਨਹੀਂ, ਹੁਣ ਇੱਕਦਮ ਤੰਬਾਕੂ ਯਾਦ ਆ ਗਿਆ ਉਹਨੂੰ, ਹੁੱਕਾ ਯਾਦ ਆ ਗਿਆ, ਜਾਂ ਜਾਣ ਕੇ ਮਿਰਜ਼ਾ ਜੇ ਉਹ ਹਾਫਿਜ਼ ਬਰਗੂ ਦਾ ਥੋੜਾ ਜਿਹਾ ਜਿਹੜਾ ਹੁੰਦਾ ਕਿਸੇ ਚ ਕੀ ਕਹਿੰਦੇ ਨੇ ਥੋੜਾ ਜਿਹਾ ਗੈਪ ਦੇਣਾ। ਰਾਵੀ ਹਿਲਿਆ ਗੁੰਡਿਆ ਬਾਰੀ ਹੱਥ ਨਾ ਪਾ, ਬਾਹਰ ਹੈ, ਬਾਹਰ ਦਾ ਇਲਾਕਾ ਹੈ, ਇੱਥੇ ਤੂੰ ਇਹ ਗੱਲ ਨਾ ਕਰ। ਹਿਲਿਆ ਜਿਹੜਾ ਹੈ, ਹਿਲਿਆ ਦਾ ਮਤਲਬ ਹੈ ਕਿ ਜਿਹੜਾ ਹੈ ਇੱਥੇ ਆਪਣਾ ਮਤਲਬ ਹਾਂ ਗਿੱਜਿਆ ਹੋਇਆ ਆਦੀ ਹੈ। ਰਾਵੀ ਜਿਹੜਾ ਆਦੀ ਹੈ, ਰਾਵੀ ਜਿਹੜਾ ਹੈ ਉਹ ਗੁੰਡਾ ਹੈ, ਬਾਰੀ ਹੱਥ ਨਾ ਪਾ, ਇੱਥੇ ਤੂੰ ਇਹ ਗੱਲ ਨਾ ਕਰ। ਪਤਾ ਨਹੀਂ ਕਿਹੜੀ ਗੱਲ ਉਹ ਕਹਿ ਰਿਹਾ। ਰਾਵੀ ਉੱਤੋਂ ਚੱਲ ਕੇ ਕੀਤਾ ਹੀ ਬਹੁਤ ਅਕਾ, ਮੈਂ ਪੂਰਾ ਇਲਾਕਾ ਜਿਹੜਾ ਹੈ ਇਹ ਚੱਲ ਕੇ ਆਇਆ ਵਾਂ, ਹੁਣ ਮੈਂ ਬੜਾ ਆਵਾਜ਼ਾਰ ਹਾਂ, ਮੈਂ ਬੇਜ਼ਾਰ ਹਾਂ, ਸ਼ਾਇਦ ਇਸ ਲਈ ਹੁੱਕਾ ਵੀ ਮੰਗ ਰਿਹਾ ਹੋ। ਮਿਰਜ਼ੇ ਖਾਨ ਨੂੰ ਢੂੰਡਦਾ ਜਾਈ ਜਾਨ ਵੰਜਾ, ਮਿਰਜ਼ੇ ਖਾਨ ਨੂੰ ਢੂੰਡਦਾ ਢੂੰਡਦਾ ਇਹ ਨਾ ਹੋਵੇ ਕਿ ਤੂੰ ਆਪਣੀ ਜਾਨ ਤੋਂ ਵੀ ਜਾਏ। ਮੈਂ ਲੱਗ ਰਿਹਾ ਇੱਥੇ ਫੱਤੇ ਦਾ ਕਿਰਦਾਰ ਉਹੀ ਹੈ ਜੋ ਉਹਦਾ ਸੀ ਭੇਡਾਂ ਝਾੜਨ ਵਾਲੇ ਦਾ ਹੀਰ ਵਾਰਿਸ ਸ਼ਾਹ ਦੇ ਵਿੱਚ। ਹਾਂ, ਲੇਕਿਨ ਇਹ ਜਿਹੜੀ ਆਖਰੀ ਲਾਈਨ ਹੈ ਨਾ, ਮਿਰਜ਼ੇ ਖਾਨ ਨੂੰ ਢੂੰਡਦਾ ਜਾਈ ਜਾਨ ਵਜਾ, ਇਹ ਮੈਨੂੰ ਫੱਤੇ ਦੀ ਗੱਲ ਲੱਗ ਰਹੀ ਹੈ। ਫੱਤਾ ਹੀ ਉਹਨੂੰ ਕਹਿ ਰਿਹਾ। ਹਾਂ, ਫੱਤਾ ਉਹਨੂੰ ਕਹਿ ਰਿਹਾ, ਲੇਕਿਨ ਉੱਤੋਂ ਉਹ ਆਪ ਹੀ ਹੈ, ਉੱਤੋਂ ਰਾਵੀ ਉੱਤੋਂ ਚੱਲ ਕੇ ਕੀਤਾ ਹੀ ਇਹ ਉਹ ਆਪ ਹੀ ਹੈ, ਸਿਰਜਾ ਆਪ ਹੀ ਗੱਲ ਕਰ ਰਿਹਾ। ਰਾਵੀ ਹਿਲਿਆ ਗੁੰਡਿਆ ਬਾਰੀ ਹੱਥ ਨਾ ਪਾ। ਮੈਂ ਲੱਗਦਾ ਜਿਹੜੀ ਦੂਸਰੀ ਲਾਈਨ ਹੈ ਰਾਵੀ ਹਿਲਿਆ ਗੁੰਡਿਆ ਬਾਰੀ ਹੱਥ ਨਾ ਪਾ, ਮੈਂ ਹਾਲੇ ਇੱਥੇ ਫੱਤਾ ਉਹਨੂੰ ਕਹਿ ਰਿਹਾ ਕਿ ਤੂੰ ਰਾਵੀ ਦਾ ਗਿੱਜਿਆ ਆਵੇਂ, ਬਾਰੀ ਤੇ ਹੱਥ ਨਾ ਪਾ, ਇੱਧਰ ਪੰਗੇ ਨਾ ਲੈ, ਕਿਉਂਕਿ ਇੱਧਰ ਪੰਗਾ ਅਗਰ ਲਵੇਂਗਾ ਨਾ ਤੇ ਤੂੰ ਜਾਨ ਗਵਾ ਬੈਠੇਗਾ ਲੱਭਦਾ ਹੋਇਆ ਉਹਨੂੰ। ਉਹ ਜਿਵੇਂ ਹੀਰ ਵਾਰਿਸ ਸ਼ਾਹ ਦੇ ਚ ਚਰਵਾਹਾ ਨਹੀਂ ਉਹਨੂੰ ਕਹਿੰਦਾ ਰਾਂਝੇ ਨੂੰ ਕਿ ਮੁੜ ਜਾ ਵਾਪਸ, ਉਹ ਤੈਨੂੰ ਜਾਨੋਂ ਬਿਲਕੁਲ। ਉਹ ਜਿਹੜਾ ਮਿਰਜ਼ਾ ਹੈ ਨਾ ਉਹ ਰਾਵੀ ਦਾ ਹੈ, ਹਾਂਜੀ, ਤੇ ਜਿਹੜੀ ਸਾਹਿਬਾ ਹੈ ਉਹ ਚਨਾਹ ਦੀ ਹੈ। ਹਾਂਜੀ, ਉਹ ਮੈਂ ਉਹਨੂੰ ਬਾਰੀ ਕਹਿ ਰਿਹਾ ਸੀ ਕਿ ਉਹ ਬਾਹਰ ਦੀ ਹੈ ਉੱਥੋਂ ਦੀ। ਹਾਂ, ਉਹ ਕਹਿ ਰਿਹਾ ਅਸੀਂ ਬਾਹਰ ਦੇ ਹਾਂ। ਹਾਂਜੀ, ਤੇ ਤੂੰ ਰਾਵੀ ਦਾ ਹਿਲਿਆ ਗੁੰਡਿਆ ਆਦੀ ਹੋਇਆ ਹੈ, ਹਿਲਿਆ ਹੋਇਆ ਹੈ, ਤੇ ਇੱਥੇ ਹੱਥ ਨਾ ਹੈਗਾ ਤੂੰ। ਹਾਂ, ਲੇਕਿਨ ਇੱਥੇ ਬਦਲੇ ਦੀ ਗੱਲ ਨਾ ਕਰ ਤੂੰ। ਮੇਰੇ ਖਿਆਲ ਜ਼ੁਬੈਰ ਸਾਹਿਬ ਤੀਸਰੀ ਲਾਈਨ ਮੈਨੂੰ ਲੱਗਦਾ ਫੱਟੇ ਹੀ ਕਹਿ ਰਿਹਾ ਕਿ ਤੂੰ ਰਾਵੀ ਤੋਂ ਚੱਲ ਕੇ ਤੇ ਆ ਗਿਆ ਮੈਂ, ਤੇ ਇੱਥੇ ਆ ਕੇ ਤੂੰ ਅਕਾ ਜਾਏਗਾ, ਥੱਕ ਜਾਏਗਾ, ਤੇ ਚੁੱਕੇ ਤੂੰ ਥੱਕ ਜਾਏਗਾ ਤੇ ਤੂੰ ਬਾਰੀ ਆ ਕੇ ਭੈੜਾ ਕੀਤਾ ਤੇ ਤੂੰ ਮਰ ਜਾਏਗਾ, ਤੂੰ ਇੱਥੇ ਬਚਣਾ ਤੇਰਾ ਕੱਖ ਨਹੀਂ। ਕਿ ਇਹ ਕਿਉਂਕਿ ਉਹ ਜਿਹੜਾ ਫੱਤਾ ਹੈ ਵੀ ਬਾਰੀ ਦਾ ਤੇ ਉਹ ਬਾਰੀ ਨੂੰ ਹੀ ਚੁੱਕਦਾ ਪਿਆ, ਜਿਵੇਂ ਚਰਵਾਹਾ ਉਹਨੂੰ ਚੁੱਕ ਰਿਹਾ ਹੁੰਦਾ ਹੈ ਰੰਗਪੁਰ ਨੂੰ ਕਿ ਇੱਥੋਂ ਚਲਾ ਜਾ, ਉਹ ਬੜੇ ਡਾਢੇ ਨੇ ਸੈਦੇ ਤੇ ਉਹ ਤੈਨੂੰ ਤੇਰਾ ਕੱਖ ਨਹੀਂ ਛੱਡਣਗੇ। ਬਿਲਕੁਲ ਉਹੀ ਚੱਲਦਾ ਪਿਆ ਪੈਰਲਲ। ਹਾਂ, ਇਹਦਾ ਟਾਈਟਲ ਫਿਰ ਗਲਤ ਦਿੱਤਾ ਨਾ ਉਹਨਾਂ ਨੇ। ਹਾਂਜੀ, ਕਲਾਮ ਸਰਜੇ ਦਾ। ਹਾਂਜੀ, ਸਿਰਫ ਕਲਾਮ ਫੱਤੇ ਦਾ ਸਰਜੇ ਨਾਲ। ਹਾਂਜੀ, ਕਿਉਂਕਿ ਜਿਹੜਾ ਪਹਿਲੀ ਲਾਈਨ ਹੈ ਨਾ, ਸਿਰਫ ਪਹਿਲੀ ਲਾਈਨ ਦੇ ਵਿੱਚ ਹੀ ਖਰਲ ਜਿਹੜਾ ਨਾ ਫੱਤੇ ਨਾਲ ਗੱਲ ਕਰਦਾ, ਪਰ ਬਾਕੀ ਤਿੰਨਾਂ ਲਾਈਨਾਂ ਮੇਰੇ ਖਿਆਲ ਚ ਨਾ ਫੱਤੇ ਦੀਆਂ ਨੇ। ਹਾਂ, ਤਿੰਨੇ ਲਾਈਨਾਂ ਉਹਦੀਆਂ ਹੀ ਨੇ। ਹਾਂਜੀ, ਤੇ ਉਹ ਪਹਿਲੀ ਲਾਈਨ ਉਹਨੇ ਕਲਾਮ ਸ਼ੁਰੂ ਤੇ ਕਰਤਾ, ਲੇਕਿਨ ਤਿੰਨ ਲਾਈਨਾਂ ਜਿਹੜੀਆਂ ਨੇ ਫੱਤੇ ਨੇ ਬੋਲ ਕੇ ਉਹਨੂੰ ਵਾਰਨ ਕਰ ਦਿੱਤਾ ਹੈ ਕਿ ਤੂੰ ਆ ਤੇ ਗਿਆ ਐਵੇਂ, ਪਰ ਤੂੰ ਵੀ ਮਾਰਿਆ ਜਾਏਗਾ ਮਿਰਜ਼ੇ ਖਾਨ ਨੂੰ ਲੱਭਦਾ ਨਾ, ਜਿਵੇਂ ਤੂੰ ਮਗਰ ਆਇਆ ਉਹਦੇ। ਹਾਂ ਜੀ। ਔਰ ਉਹਨੂੰ ਇਹ ਜਿਹੜਾ ਨੂੰ ਗੁੰਡਾ ਕਹਿ ਰਿਹਾ ਨਾ ਫੱਤਾ ਸਰਜੇ ਨੂੰ, ਉਹਦੇ ਚ ਇੱਕ ਨਫ਼ਰਤ ਹੈ ਉਹਦੇ ਖਿਲਾਫ ਆਲਰੇਡੀ ਵੀ ਸਾਫ਼ ਨਜ਼ਰ ਆ ਰਿਹਾ। ਉਹ ਕਹਿ ਰਿਹਾ ਗੁੰਡਾ ਤੂੰ ਹੋਏਗਾ ਰਾਵੀ ਦਾ, ਲੇਕਿਨ ਅਸੀਂ ਬਾਹਰੀ ਹੱਥ ਨਾ ਪਾ, ਇੱਥੇ ਸਾਨੂੰ ਨਾ ਅਸੀਂ ਬਾਹਰ ਦੇ ਲੋਕ ਹਾਂ, ਸਾਡੇ ਨਾਲ ਇਹ ਗੱਲ ਨਾ ਕਰ ਤੂੰ। ਹਾਂ, ਕਿ ਤੂੰ ਗੁੰਡਾ ਹੋਏਗਾ ਲੇਕਿਨ ਅਸੀਂ ਤੇਰੇ ਤੋਂ ਹੀ ਵੱਡੇ ਹਾਂ, ਔਰ ਤਾਂ ਹੀ ਕਹਿੰਦਾ ਨਾ ਕਿ ਤੂੰ ਜਾਨ ਵਜਾ ਬੈਠੇਗਾ ਭਾਵੇਂ ਤੂੰ ਗੁੰਡਾ ਬੜਾ ਵੱਡਾ ਰਾਵੀ ਦਾ। ਹਾਂ ਜੀ, ਟਿਟ ਫॉर टैट हो रहा है। ठीक है, ਉੱਤੇ ਟਾਈਟਲ ਗਲਤ ਦਿੱਤਾ, ਮਿਸਗਾਈਡਿੰਗ ਹੈ ਟਾਈਟਲ ਜਿਹੜਾ। ਮੇਰਾ ਕਲਾਮ ਫੱਤੇ ਦਾ ਸਰਜੇ ਨਾਲ ਹੋਣਾ ਚਾਹੀਦਾ। ਹਾਂ, लेकिन मैं सरजा में शायद ताल लिखे उन्होंने कि पहली लाइन जेरी ओदी सरजे दी है, शायद इस वास्ते कहता उन्हें टाइटल। हाँ जी, करनी किसी और ने गल?
ਤੇ ਮੇਰੇ ਖਿਆਲ ਥੋੜੀ ਜਿਹੀ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਫਤਿਹ ਦਾ ਜਿਹੜਾ ਤੁਸੀਂ ਸਾਹਿਬ ਸਾਹਿਬ ਨੇ ਕਿਹਾ ਕਿ ਜਿੱਦਾਂ ਆਇਆਲੀ ਆ ਨਾ ਉਹਦੇ ਵਿੱਚ ਹੀਰ ਦੇ ਵਾਰਸ ਵਿੱਚ ਇਹ ਵੀ ਮੱਝਾਂ ਚਾਰਨ ਵਾਲਾ ਬੰਦਾ ਹੈਗਾ ਕਿ ਜਿਹਦਾ ਇਹ ਨਹੀਂ ਕਲੈਰੀਫਾਈ ਕੀਤਾ ਕਿ ਉਹ ਰਾਵੀ ਦਾ ਜਾਂ ਕਿ ਉਧਰ ਚਨਾਬ ਦੇ ਏਰੀਏ ਦਾ। ਉਹਨੂੰ ਸਿਰਜੇ ਨੇ ਹੁੰਝ ਮਾਰੀ ਆ ਕਿ ਉੱਠ ਹੋਏ ਤਮਾਕੂ ਜਿਹੜਾ ਇਹਦੇ ਵਿੱਚ ਪਾ ਤੂੰ ਹੁੱਕੇ ਦੇ ਵਿੱਚ ਰਾਵੀ ਦਾ ਗੁੰਡਿਆ ਬਾਹਰ ਨੂੰ ਮੇਰੇ ਖਿਆਲ ਰਾਵੀ ਦਾ ਏਰੀਆ ਜਿਹੜਾ ਉਹ ਤਾਂ ਖੈਰ ਬਾਹਰ ਦਾ ਨਹੀਂ, ਮੇਰੇ ਖਿਆਲ ਉਧਰ ਵੈਸਟ ਦਾ ਏਰੀਆ ਫਿਰ ਬਾਹਰ ਦਾ ਹੋਏਗਾ, ਚਨਾਬ ਦਾ ਏਰੀਆ ਬਾਹਰ ਦਾ ਹੋਏਗਾ। ਹਾਂ ਆਪਣਾ ਉਹੀ ਬਾਹਰ ਚਨਾਈ ਬਾਹਰ। ਹਾਂਜੀ ਤੇ ਅੱਗੇ ਕਹਿੰਦਾ ਤੀਸਰੀ ਲਾਈਨ ਦੇ ਵਿੱਚ ਰਾਵੀ ਉੱਤੋਂ ਚੱਲ ਕੇ ਕੀਤਾ ਹੀ ਤੂੰ ਰਾਵੀ ਆ ਕੇ ਮੈਨੂੰ ਬਹੁਤ ਅਕਾ ਕਰਨਾ ਕਿ ਕਿਸੇ ਨੂੰ ਅਕਾ ਦੇਣਾ, ਕਿਸੇ ਨੂੰ ਇਰੀਟੇਟ ਕਰਨਾ। ਤੂੰ ਇੱਧਰ ਆ ਕੇ ਰਾਵੀ ਵੱਲ ਦੇ ਹਿੱਸੇ ਵਿੱਚ ਆ ਕੇ ਮੈਨੂੰ ਬਹੁਤ ਇਰੀਟੇਟ ਕਰ ਰਿਹਾ। ਮਿਰਜ਼ੇ ਖਾਨ ਨੂੰ ਢੂੰਡਦਾ, ਇਹ ਸਿਰਜਾ ਕਹਿ ਰਿਹਾ ਕਿ ਮੈਂ ਮਿਰਜ਼ੇ ਖਾਨ ਨੂੰ ਢੂੰਡਦਾ, ਜਾਈ ਉੱਥੇ ਜਾ ਕੇ ਕਹਿ ਨਹੀਂ ਜਾਈ ਜਾਣ ਵੰਜਾ। ਵੰਜਾ ਦਾ ਮਤਲਬ ਕਿ ਚੈਲੰਜ ਕਰਨਾ ਕਿਸੇ ਨੂੰ, ਕਿ ਮੈਂ ਉਹਨਾਂ ਨੂੰ ਜਾ ਕੇ ਤੂੰ ਕਹਿ ਨਹੀਂ ਕਿ ਮੈਂ ਉਹਨਾਂ ਨੂੰ ਚੈਲੰਜ ਕਰ ਰਿਹਾ। ਇਹ ਇੱਕ ਕਿਸਮ ਦਾ ਮੈਸੇਜ ਵੀ ਦੇ ਰਿਹਾ ਕਿ ਤੂੰ ਉੱਥੇ ਜਾਈ ਔਰ ਮੈਂ ਚੈਲੰਜ ਕਰ ਰਿਹਾ ਉੱਥੇ ਚਨਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ। ਮੈਂ ਇਸ ਤਰ੍ਹਾਂ ਦੇਖਿਆ ਕਿ ਸਿਰਜਾ ਥੋੜਾ ਐਰੋਗੈਂਸ ਦੇ ਨਾਲ ਉਹਨੂੰ ਮੈਸੇਜ ਦੇ ਰਿਹਾ ਕਿ ਤੂੰ ਜਾ ਉੱਥੇ 10 ਦਿਨ ਜਾ ਕੇ ਮੈਂ ਚੈਲੰਜ ਕਰ ਰਿਹਾ। ਮਿਰਜ਼ੇ ਖਾਨ ਨੂੰ ਮੈਂ ਢੂੰਡਦਾ ਤੇ ਤੁਹਾਡੀ ਜਾਨ ਵੀ ਲਵਾਂਗਾ ਮੈਂ। ਕਿਉਂਕਿ ਲਫ਼ਜ਼ ਵੰਜਾ ਕਿਸੇ ਦਾ ਚੈਲੰਜ ਕਰਨਾ, ਕਿਸੇ ਨੂੰ ਲਲਕਾਰਨਾ ਕਿ ਮੈਂ ਲਲਕਾਰ ਰਿਹਾ ਉਹਨੂੰ, ਚੈਲੰਜ ਕਰ ਰਿਹਾ, ਇੱਥੇ ਜਾ ਕੇ ਕਹਿ ਦੀ ਉੱਥੇ ਤੂੰ। ਮੇਰੇ ਖਿਆਲ ਅਗਲੇ ਲਾਈਨ ਦੇ ਵਿੱਚ ਨਾ ਅਗਲੇ ਬੰਦ ਵਿੱਚ ਸ਼ਾਇਦ ਥੋੜਾ ਕਲੈਰੀਫਾਈ ਹੋ ਜਾਏ ਕਿ मैं वो पढ़ रहा वो लगना पिया कि फत्ता उसकी जवाब देना पिया। हाँ जी पढ़ो जी किशोर जी पढ़ो जी। 229 कलाम फत्ता। मंदा कीता होई सरजिया बल्दी पाई होई तेल, सड्डे आया पीड़ करके नहीं सड्डे आया ही पीड़ के करके आपना मेल, जा पछाने नू परत के ना कर एड उलेल, मेरा रब सिकदियां कीता मेल। मंदा कीतो ही सिरजिया बलदी पाई होई तेल। बलदी पाया तेल सारिਆਂ ਨੂੰ ਪਤਾ ਹੈਗਾ, ਇੱਕ ਮੁਹਾਵਰਾ ਹੈਗਾ ਕਿ ਜਿਹੜੀ ਅੱਗ ਲੱਗੀ ਹੋਵੇ ਉਹਨੂੰ ਹੋਰ ਵਧਾਣਾ, ਹੋਰ ਉਹਨੂੰ ਤੇਜ਼ ਕਰਨਾ, ਕੋਈ ਗੱਲ ਹੈ ਉਹਨੂੰ ਹੋਰ ਵਧਾਣਾ। ਉਹ ਇਹ ਜਿਸ ਤਰ੍ਹਾਂ ਉਹਨਾਂ ਨੇ ਅਮਰਜੀਤ ਨੇ ਦੱਸਿਆ ਕਿ ਵਾਕਈ ਲੱਗਦਾ ਹੈ ਕਿ ਉਹ ਪਿਛਲਾ ਬੰਦ ਜਿਹੜਾ ਉਹ ਸਿਰਜੇ ਦਾ ਹੀ ਹੈ। ਹੁਣ ਪਤਾ ਜਵਾਬ ਦੇ ਰਿਹਾ ਕਿ ਮੰਦਾ ਕੀਤਾ ਹੀ ਸਿਰਜਿਆ, ਤੂੰ ਜਿਹੜਾ ਬਦਲੇ ਲੈਣ ਦੀ ਗੱਲ ਕਰ ਰਿਹਾ, ਜੇ ਖਾਸ ਤੌਰ ਤੇ ਮੈਨੂੰ ਲੱਗਦਾ ਇਹਦਾ ਜਵਾਬ ਦੇ ਰਿਹਾ ਜਾਈ ਜਾਣ ਵੰਜਾ। ਸੱਡੇ ਆਇਆ ਪੀੜ ਕੇ, ਸੰਡੇ ਜਿਹੜਾ ਸੰਡਾ ਸੀ ਉਹਦੇ ਤੇ ਬੈਠ ਕੇ ਆਇਆ ਤੂੰ। ਪੀੜ ਕੇ ਮਤਲਬ ਹੈਗਾ ਕਿ ਸਵਾਰੀ ਬਣਾ ਕੇ, ਜੋਗ ਆਪਣਾ ਆਸਨ ਬਣਾ ਕੇ, ਬੜਾ ਸੱਜ ਸਜਾ ਕੇ, ਬੜਾ ਟੈਕੇ ਦੇ ਨਾਲ ਆਇਆ ਕਰਕੇ ਆਪਣਾ ਮੇਲ ਮੈਨੇ ਆਪਣਾ ਜਿਹੜਾ ਤੇਰਾ ਪੂਰਾ ਲਸ਼ਕਰ ਹੈ, ਪੂਰਾ ਜਿਹੜਾ ਤੇਰਾ ਕਬੀਲਾ ਹੈ, ਉਹਨੂੰ ਜੋੜ ਕੇ ਤੂੰ ਲੈ ਕੇ ਆਇਆ। ਜਾ ਪਿਛਾ ਨੂੰ ਪਰਤ ਕੇ ਨਾ ਕਰ ਐਡ ਉਲੇਲ। ਇੰਨੀ ਜਜ਼ਬਾਤੀ ਹੋਣ ਦੀ ਜ਼ਰੂਰਤ ਨਹੀਂ ਹੈ। ਉਲੇਲ ਮੈਨੇ ਹੁੰਦਾ ਜਜ਼ਬਾ, ਅੰਦਰੋਂ ਉੱਠਿਆ ਅਹਿਸਾਸ, ਐਸਪੀਰੇਸ਼ਨਸ। ਪਿੱਛੇ ਨੂੰ ਚਲਾ ਜਾ, ਤੂੰ ਐਡਾ ਜਜ਼ਬਾਤੀ ਹੋਣ ਦੀ ਜ਼ਰੂਰਤ ਨਹੀਂ ਹੈ। ਤੇਰਾ ਮੇਰਾ ਰੱਬ ਹਾਫਜ਼ਾ ਸਿੱਕਦਿਆਂ ਕੀਤਾ ਮੇਲ। ਇਹ ਸ਼ਾਇਰ ਆਪ ਬੋਲ ਰਿਹਾ ਇੱਥੇ ਕਿ ਸਾਡਾ ਦੋਵਾਂ ਦਾ ਰੱਬ ਹੀ ਹੁਣ ਹਾਫਜ਼ ਹੈ। ਇਹ ਦੋਵੇਂ ਜਿਹੜੇ ਨੇ ਖਰਲ ਵੀ ਤੇ ਇਹ ਜਿਹੜੇ ਹੈ ਨੇ ਸਾਬਾਂ ਵਾਲੇ ਵੀ, ਇਹਨਾਂ ਦਾ ਹੁਣ ਰੱਬ ਹੀ ਹਾਫਜ਼ ਹੈ।
ਸਿੱਖਦਿਆਂ ਕੀਤਾ ਮੇਲ ਤਰਸ ਰਹੇ ਸੀ। ਹੁਣ ਇਹਨਾਂ ਦਾ ਜਿਹੜਾ ਹੈ ਮਿਲਾਪ ਹੋਣ ਵਾਲਾ ਹੈ, ਯਾਨੀ ਕਿ ਦੇ ਆਰ ਰੈਡੀ ਟੂ ਫਾਈਟ। ਪਤਾ ਨਹੀਂ ਹੁਣ ਤੇਰ ਕੀ ਹੋਣਾ ਹੈ, ਰੱਬ ਹੀ ਹਾਫਜ਼ ਹੈ ਸਾਡਾ। ਹਾਂਜੀ मैं ख्याल है इस बात तो क्लियर हो गया डॉक्टर साहब कि पिछला जरा सी वो सारा कलाम सरजे दा सी। ਹਾਂ, ਲੇਕਿन ਬੜਾ ਬਰੀਕ ਜਿਹਾ ਸੀ, हाँ जी, ਉਹਨੂੰ ਡੀਕੋਡ ਕਰਨਾ ਆਸਾਨ ਨਹੀਂ ਸੀ। लेकिन दूसरा अगला बंद है ना डीकोड करता वैसे वो जरा हाँ। जरा लफ्ज मैं कंफ्यूज कर रहा सी ना मिर्जे खान नु ढूंढदा जाए या जाई जान बजा उतों कंफ्यूजन हो रही सी कि जाए जान बजाए कि जाई जान बजा उतों, लेकिन वो क्लियर हो गया जरा हैगा सी ना अमरजीत जना ने क्लियर करता, सो दैट्स गुड। वो डीकोड हो जाता है, अगर पहला डीकोड ना हो तो दूसरे च हो जाता है। लेकिन यह जी मुश्किल है ना, यह मुश्किल दी वजह एदी मुश्किल डिक्शन है, स्टाइल राइटिंग जरा हाफिज कलाम दा ना औखा लिखदा है, खूबसूरत भी लिखदा है, कोई शक नहीं ਇਹਦੇ ਚ। ਹਾਂ ਔਖਾ ਹਾਂ ਤੇ ਕਾਫੀ ਚੀਜ਼ਾਂ ਜਿਹੜੀਆਂ ਨਾ ਉਹ ਸ਼ਾਇਦ ਉਹ ਰੀਡਰ ਦੀ ਨਾ ਇੰਟੈਲੀਜੈਂਸ ਟੈਸਟ ਕਰਦਾ ਹੈ, ਰੀਡਰ ਕਿੰਨਾ ਕਿ ਇਨਵੋਲਵ ਹੈ। ਸ਼ਾਇਦ ਮੈਨੂੰ ਵੀ ਲੱਗਦਾ ਹੈ ਕਿ ਰੀਡਰ ਨੂੰ ਹੀ ਕੀਪਸ ਦ ਰੀਡਰ ਔਨ ਹਿਸ ਟੋਜ਼ ਕਿ ਲੈ ਵੀ ਹੁਣ ਤੂੰ ਜੇ ਪੜ੍ਹਨਾ ਬੈਠਾ ਨਾ ਤਾਂ ਧਿਆਨ ਨਾਲ ਪੜ੍ਹਨ, ਮੈਂ ਤੈਨੂੰ ਚੈੱਕ ਕਰਦਾ ਰਹਾਂਗਾ। ਤੇ the only thing that I can contrast with the Band stanza before the Kalam Sarje one ਕਿ ਉਹਦੇ ਚ ਨੀਲੀ ਐਗਜ਼ੈਜਰੇਟ ਕਰਦੀ ਪਈ ਹੈ, ਐਕਸਾਈਟ ਕਰਦੀ ਪਈ ਹੈ ਉਹ ਲੈਣ ਵਾਸਤੇ ਬਦਲਾ, ਲੇਕਿਨ ਇੱਥੇ ਦਿਖਾ ਰਹੇ ਕਿ ਫੱਤੂ ਜਿਹੜਾ ਵੇ ਉਹ ਹੀ ਇਜ਼ ਅ ਸੇਨ ਪਰਸਨ, ਉਹ ਪੈਸੀਫਿਕ ਹੈ ਤੇ ਉਹ ਉਹਨੂੰ ਕਹਿ ਰਿਹਾ ਕਿ ਇਹ ਗੱਲ ਜਿਹੜੀ ਹੈ ਤੂੰ ਆਪਣੀ ਜਾਨ ਬਚਾ ਕੇ ਵਾਪਸ ਆ ਜਾ ਤੇ ਗੱਲ ਵਧਾਉਣ ਦਾ ਫਾਇਦਾ ਕੋਈ ਨਹੀਂ, ਇਹਦੇ ਚ ਨੁਕਸਾਨ ਹੈ। ਤੇ ਉਹ ਮੈਂ ਖਿਆਲ ਜਿਹੜੀ ਦੋਵੇਂ ਹੀ ਐਸਪੈਕਟ ਨੇ ਨਾ ਸਿਚੁਏਸ਼ਨ ਦੇ, ਇੱਕ ਪੈਸੀਫਿਕ ਹੈ ਤੇ ਇੱਕ ਨॉन ਪੈਸੀਫਿਕ, ਯਾਨੀ ਕਿ ਇੱਕ ਪੁਰਮਨ ਹੈ ਤੇ ਇੱਕ ਜਿਹੜਾ ਵੈਂਜੈਂਸ ਹੈ ਇੱਕ ਪਾਸੇ ਤੇ ਇੱਕ ਪਾਸੇ ਪੀਸ ਹੈ, ਉਹ ਦੋਵਾਂ ਨੂੰ ਪੈਰਲਲ ਡਰਾ ਕਰਦਾ ਪਿਆ ਵੇ ਥਰੂ ਕੈਰੈਕਟਰਸ। ਤੇ ਇਨ ਰਿਐਲਿਟੀ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਵੀ ਕੋਈ ਸਿਚੁਏਸ਼ਨ ਐਸੀ ਇਨ ਰਿਐਲਿਟੀ ਆਉਂਦੀ ਹੈ ਤੇ ਦੋਵੇਂ ਗਰੁੱਪ ਹੁੰਦੇ ਨੇ, ਇੱਕ ਐਕਸਾਈਟ ਕਰ ਰਿਹਾ ਹੁੰਦਾ ਤੇ ਇੱਕ ਪੈਸੀਫਾਈ ਕਰ ਰਿਹਾ ਹੁੰਦਾ। ਸੋ ਹੀ ਇਜ਼ ਗਿਵਿੰਗ ਬੋਥ ਪੈਰਲਲਸ, ਕਿਉਂਕਿ ਲਿਟਰੇਚਰ ਇਜ਼ ਰਿਫਲੈਕਸ਼ਨ ਆਫ ਲਾਈਫ ਤੇ ਉਹ ਬਿਲਕੁਲ ਲਾਈਫ ਹੀ ਡਰਾ ਕਰਦਾ ਪਿਆ ਇਹਦੇ ਵਿੱਚ। ਸੋ ਦੈਟਸ ਅ ਬਿਊਟੀ। ਮੈਨੂੰ ਲੱਗਦਾ ਜੀ ਇਹ ਲਾਈਨ ਕਿੰਨੀ ਅੱਛੀ ਹੈ, ਜਾ ਪਿਛਾਂ ਨੂੰ ਪਰਤ ਕੇ ਨਾ ਕਰ ਐਡ ਉਲੇਲ। ਸੋ ਇਟਸ ਵੈਰੀ ਬਿਊਟੀਫੁਲ ਲਾਈਨ। ਮੈਂ ਨਹੀਂ ਕਹਿਣਾ ਸੀ ਬਸ। ਇਸ ਤੋਂ ਪਹਿਲਾਂ ਵੀ ਜਦੋਂ ਇਹ ਟੁਰਨ ਲੱਗੇ ਸੇ, ਜਦੋਂ ਨੀਲੀ ਆਈ ਸੀ ਤੇ ਉਸ ਵੇਲੇ ਵੀ ਨਾ ਇੱਕ ਉਹ ਬੰਦ ਸਾ ਔਰਤ ਮਨਾ ਕਰਨੀ ਪਈ ਸੀ ਕਿ ਜਾਮ ਸਰਦਾਰ ਨੇ ਅੱਗੇ ਆਖਣੀ ਪਈ ਸੀ ਕਿ ਮਤ ਕਰੋ ਇਹ ਕੰਮ। ਤੁਸਾਂ ਕੀ ਦੋਏ ਪਾਸਿਓਂ ਮਤਲਬ ਸਿਆਲਾਂ ਕੋਲ ਵੀ ਤੇ ਹੁਣ ਇੱਥੇ ਖਰਲਾਂ ਕੋਲ ਵੀ ਤੇ ਹੁਣ ਇੱਥੇ ਸਿਆਲਾਂ ਕੋਲ ਵੀ ਇੱਕ ਵੌਇਸ ਆਫ ਰੀਜ਼ਨ ਨਜ਼ਰ ਅਸ਼ਰੀ ਪਈ। हाँ जी, चलिए अगे अमरजीत जी तुसी करनी गल। मैं यही ਜਿਹੀ ਕਰਨੀ ਸੀ ਥੋੜੀ ਜਿਹੀ, ਜਿੱਦਾਂ ਆਪਾਂ ਕਰ ਹੀ ਰਹੇ ਇਸ ਏਰੀਏ ਦੇ ਵਿੱਚ, ਕਿ ਜਿਸ ਤਰ੍ਹਾਂ ਹੀਰ ਵਾਰਸ ਦੇ ਵਿੱਚ ਇੱਕ ਆਯਾਲੀ ਦਾ ਬੜਾ ਰੈਸ਼ਨਲ ਜਿਹਾ ਔਰ ਬੜਾ ਰੀਜ਼ਨਫੁਲ ਵਿਊ ਪੁਆਇੰਟ ਹੈ, ਇਸੇ ਤਰ੍ਹਾਂ ਹੀ ਇਸ ਸਟੋਰੀ ਦੇ ਵਿੱਚ ਪਹਿਲਾਂ ਤੇ ਇੱਕ ਔਰਤ ਜਿਹੜੀ ਆਈ ਸੀ ਜਿਹੜੀ ਝਾਮ ਨੂੰ ਸੈਂਸ ਆਫ ਰੀਜ਼ਨ ਕਰ ਰਹੀ ਸੀ, ਇੱਥੇ ਵੀ ਇਹ ਜਿਹੜਾ ਮੱਝਾਂ ਚਾਰਨ ਵਾਲਾ ਬੰਦਾ ਫੱਤੂ ਆ, ਇਹ ਇਟਸ ਅ ਵੌਇਸ ਆਫ ਰੀਜ਼ਨ ਐਂਡ ਵੌਇਸ ਆਫ ਰੈਸ਼ਨੈਲਿਟੀ ਕਿ ਤੂੰ ਬਲਦੀ ਦੇ ਉੱਤੇ ਸਿਰਜਿਆ ਜਿਹੜਾ ਅੱਗੇ ਇੰਨਾ ਹੋਏ ਉਹਨੂੰ ਵਧਾ ਰਿਹਾ ਗੱਲ ਨੂੰ, ਸੰਡੇ ਤੂੰ ਲੈ ਕੇ ਆ ਰਿਹਾ ਔਰ ਆਪਣਾ ਵੱਡਾ ਇਕੱਠ ਕਰਕੇ ਤੂੰ ਆ ਗਿਆ, ਜਾਂ ਪਿੱਛੇ ਨੂੰ ਮੁੜ ਜਾ, ਬਹੁਤਾ ਨਾ ਕਰ ਐਡ ਉਲੇਲ ਦਾ ਮਤਲਬ ਇੰਨਾ ਜਜ਼ਬਾਤੀ ਹੋ ਕੇ ਤੂੰ ਬਹੁਤਾ ਟੱਪ ਨਾ, ਮਤਲਬ ਜਜ਼ਬਾਤੀ ਹੋ ਕੇ ਜਿਹੜੇ ਬਹੁਤ ਜ਼ਿਆਦਾ ਹਾਈਪਰ ਐਕਸਾਈਟ ਹੋ ਜਾਂਦੇ ਨਾ, ਉਲੇਲ ਉਹ ਮਤਲਬ ਕਿ ਤੂੰ ਇੰਨਾ ਜ਼ਿਆਦਾ ਆਪਣੇ ਆਪ ਨੂੰ ਬਹੁਤਾ ਨਾ ਸਮਝ। ਤੇਰਾ ਮੇਰਾ ਰੱਬ ਹਾਫਜ਼ਾ ਕਿ ਤੇਰਾ ਔਰ ਮੇਰਾ ਰੱਬ ਨੇ ਕਿਸੇ ਬਹਾਨੇ ਇਹ ਮੇਲ ਕਰਾ ਦਿੱਤਾ। ਸੋ ਹੀ ਇਜ਼ ਅ ਵੌਇਸ ਆਫ ਰੀਜ਼ਨ। ਲੜਾਈ ਹੋਣੀ ਆ ਪਰ ਉਹਦੇ ਵਿੱਚ ਉਹ ਪਹਿਲੀ ਔਰਤ ਵਾਂਗੂ ਇਹ ਵੀ ਰੈਸ਼ਨੈਲਿਟੀ ਥੋੜੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ठीक ठीक, बहुत अच्छा जी। हाँ जी, कौन साहब पढ़नगे?
ਅੱਛਾ, ਅੱਗੇ ਮੈਂ ਪੜ੍ਹ ਦਿੰਦਾ ਜੀ। हाँ जी 230 ਰਵਾਨਗੀ ਫਤਿਹ। ਉੱਥੋਂ ਫਤਹ ਚੱਲਿਆ ਹੋ ਕੇ ਬਹੁਤ ਨਾਸ਼ਾਦ, 300 ਕੁੱਲ ਅਸਵਾਰ ਦਾ ਲਾਇਆ ਉਸ ਲਿਹਾਜ਼, ਅੱਗੇ ਖਾਨ ਸ਼ਮੀਰ ਦੇ ਜਾ ਲਾਈ ਫਰਿਆਦ, ਮੰਗੂ ਮਾਰੇ ਖਰਲ ਅਸੀਂ ਕਿਤ ਲਾਈਏ ਫਰਿਆਦ। ਇਹ ਸਾਬਤ ਹੋ ਗਿਆ ਜੀ ਉਹ ਅਯਾਲੀ ਹੀ ਹੈ, ਮੱਝਾਂ ਚਾਰਨ ਵਾਲਾ। ਔਰ ਹੀਰ ਵਾਰਿਸ ਸ਼ਾਹ ਦੇ ਵਿੱਚ ਤੇ ਬੜਾ, ਜਦੋਂ ਰਾਂਝਾ ਜੋਗੀ ਬਣ ਕੇ ਬੜਾ ਆਪਣੇ ਵੱਲੋਂ ਤਿਆਰ ਤਿਉਰ ਹੋ ਕੇ ਸੂਟਡ ਬੂਟਡ, ਉਹ ਕਾਸਾ ਹੱਥ ਚ ਪਾ ਕੇ, ਗਲੇ ਚ ਮਾਲਾ ਪਾ ਕੇ ਤੇ ਕੰਨ ਵਿੱਚ ਵਾਲੀਆਂ ਪਾ ਕੇ ਜਾ ਰਿਹਾ ਹੁੰਦਾ, ਹੀਰ ਨੂੰ ਤਾਂ ਰਸਤੇ ਹੀ ਮਿਲਦਾ ਤੇ ਉਹ ਅਯਾਲੀ ਨੂੰ ਕਹਿੰਦਾ ਤੂੰ ਰਾਂਝਾ ਹੀ ਹੈਗਾ ਨਾ। ਤੇ ਉਹ ਰਾਂਝਾ ਜਿਹੜਾ ਬੜਾ ਥੋੜਾ ਜਿਹਾ ਜਿਹੜਾ ਬੋਰ ਜਿਹਾ ਹੁੰਦਾ ਹੈ, ਮੈਂ ਤੇ ਬੜਾ ਆਪਣੇ ਆਪ ਨੂੰ ਭੇਸ ਵਟਾਇਆ ਤੇ ਇਹਨੇ ਉਸੇ ਵੇਲੇ ਮੈਨੂੰ ਪਹਿਚਾਣ ਲਿਆ। ਤੇ ਉਹ ਵਾਰਿਸ ਸ਼ਾਹ ਕਹਿਣਾ ਚਾਹੁੰਦਾ ਕਿ ਆਮ ਲੋਕਾਂ ਤੋਂ ਜਿਹੜੇ ਲੋਕ ਇਹੋ ਜਿਹੇ ਚੀਜ਼ਾਂ ਨੇ ਉਹ ਛੁਪੀਆਂ ਨਹੀਂ ਹੁੰਦੀਆਂ। ਬਹਰਹਾਲ ਇੱਥੇ ਵੀ ਬੜਾ ਮਜ਼ੇਦਾਰ ਹੈ। ਹੁਣ ਉਹ ਅੱਗੇ ਜਾ ਕੇ ਜਿਹੜਾ ਹੈ ਉਥੋਂ ਪਤਾ ਚੱਲਿਆ ਹੋ ਕੇ ਬਹੁਤ ਨਾਸ਼ਾਦ, ਬੜਾ ਜਿਹੜਾ ਉਦਾਸ ਹੋ ਕੇ, ਖੁਸ਼ੀ ਦੇ ਬਗੈਰ ਉਥੋਂ ਨਾ ਖੁਸ਼ ਹੋ ਕੇ ਚੱਲਿਆ। ਤੇ 300 ਕੁੱਲ ਅਸਵਾਰ ਦਾ ਲਾਇਆ ਉਸ ਲਿਹਾਜ਼। ਲਿਹਾਜ਼ ਦਾ ਇੱਥੇ ਮੁਸ਼ਾਹਦਾ ਵੀ ਹੋ ਸਕਦਾ, ਅੰਦਾਜ਼ਾ ਕੀਤਾ, ਕਿਆਸ ਕੀਤਾ, ਹਿਸਾਬ ਕਿਤਾਬ ਕੀਤਾ ਉਹਨੇ, ਔਰ ਉਹਨੇ ਦੇਖਿਆ ਕਿ 300 ਕੁੱਲ ਸਵਾਰ ਨੇ, ਅੱਗੇ ਖਾਨ ਸ਼ਮਸ਼ੀਰ ਤੇ ਜਾ ਲਾਈ ਫਰਿਆਦ, ਹਾਫਜ਼ ਮੰਗੂ ਮਾਰੇ ਖਰਲਾਂ। ਮਿਰਜ਼ੀਆਂ ਨੇ, ਖਰਲਾਂ ਨੇ, ਸਾਡੇ ਜਿਹੜੇ ਜਾਨਵਰ ਸਨ, ਸਾਡੀਆਂ ਮੱਝਾਂ ਜਿਹੜੀਆਂ ਸਨ, ਮੰਗੂ ਜਿਹੜੇ ਸਨ, ਜਾਨਵਰ ਜਿਹੜੇ ਸੀ, ਸਾਡਾ ਮਾਲ ਮਵੇਸ਼ੀ, ਉਹ ਮਾਰ ਦਿੱਤੇ ਨੇ। ਅਸੀਂ ਹੁਣ ਕਿਹਦੇ ਕੋਲ ਜਾ ਕੇ ਫਰਿਆਦ ਕਰੀਏ। ਅੱਛਾ, ਇੱਥੇ ਸਿਚੁਏਸ਼ਨ ਇਹ ਬਣਦੀ ਪਈ ਹੈ ਕਿ ਜਦੋਂ ਸਿਰਜਾ ਫਤਿਹ ਨੂੰ ਮਿਲਿਆ, ਅੱਛਾ, ਖਾਨ ਸ਼ਮਸ਼ੀਰ ਜਿਹੜਾ ਹੈ ਉਹ ਸਾਹਿਬਾਂ ਦਾ ਭਰਾ ਹੈ ਜੀ। ਅੱਛਾ, ਸਿਚੁਏਸ਼ਨ ਇਹ ਬਣਦੀ ਪਈ ਕਿ ਉਹ ਫਤਿਹ ਦੇ ਨਾਲ ਉਹ ਸਰਜੇ ਨੇ ਕੋਈ ਬਹੁਤ ਭੈੜੀ ਕੀਤੀ ਹੈ। ਇੱਕ ਤੇ ਉਹਨੇ ਬੜਾ ਡਿਮੀਨਲੀ ਟ੍ਰੀਟ ਕੀਤਾ, ਬੜਾ ਮੀਨਲੀ, ਕਿ ਉੱਠ ਤੰਬਾਕੂ ਲਿਆ ਮੇਰੇ ਵਾਸਤੇ। ਫਿਰ ਉਹਨੂੰ ਝਾੜਿਆ ਵੀ, ਔਰ ਇੱਥੇ ਉਹ ਦੱਸਦਾ ਪਿਆ ਜੀ ਕਿ ਸਾਡੇ ਉਹਨੇ ਮੰਗੂ ਵੀ ਮਾਰਤੇ ਨੇ। ਜਿਹੜਾ ਕਿ ਜਿੱਥੋਂ ਪਤਾ ਲੱਗਦਾ ਕਿ ਚਰਵਾਹਾ ਸੀ ਤੇ ਉਹ ਖਰਲਾਂ ਦੇ ਜਿਹੜੇ ਮੰਗੂ ਸਨ, ਪਸ਼ੂ ਪਾਲ ਸਨ, ਉਹਨਾਂ ਨੂੰ ਚਾਰਦਾ ਸੀ। ਤੇ ਉਹਦੇ ਸੱਜੇ ਵਗੈਰਾ ਨੇ ਉਹਨਾਂ ਦੇ ਮੰਗੂ ਮਾਰ ਮੂਰ ਕੇ ਖੋਹ ਵੀ ਲਿੱਤੇ ਤੇ ਮਾਰ ਲਿੱਤੇ, ਤੇ ਉਹਨੂੰ ਕਿਹਾ ਜਾ ਕੇ ਉਹਨਾਂ ਦੱਸ ਕੇ ਅਸੀਂ ਆ ਗਏ ਬਦਲਾ ਲੈਣ ਵਾਸਤੇ। ਤੇ ਹੁਣ ਆ ਕੇ ਫਰਿਆਦ ਕਰਦਾ ਪਿਆ ਕਿ ਦੇਖੋ ਜੀ ਸਾਡਾ ਨੁਕਸਾਨ ਹੋ ਗਿਆ, ਸੀ ਕਿੱਧਰ ਜਾ ਕੇ ਲੜਾਈਆਂ ਤੁਹਾਡੀਆਂ ਸਨ ਤੇ ਨੁਕਸਾਨ ਸਾਡਾ ਹੋਇਆ। ਇੱਥੋਂ ਮੈਨੂੰ ਲੱਗਦਾ ਪਿਆ ਕਿ ਮੰਗੂ ਸਿਆਲਾਂ ਦੇ ਨਹੀਂ ਸਨ, ਮੰਗੂ ਤੇ ਗਰੀਬ ਦੇ ਸਨ, ਲੇਕਿਨ ਉਹਨੇ ਗੁੱਸੇ 'ਚ ਮਾਰਦੇ ਕਿ ਉਹਨਾਂ ਦੇ ਪਿੰਡ ਦਾ ਸੀ, ਉਹਨਾਂ ਦੇ ਕਬੀਲੇ ਦਾ ਸੀ। ਤੇ ਹੁਣ ਕਹਿ ਰਿਹਾ ਜੀ ਲੜਾਈ ਤੇ ਤੁਹਾਡੀ, ਜਿਵੇਂ ਦੋ ਕਬੀਲਿਆਂ ਤੇ ਵੱਡਿਆਂ 'ਚ ਲੜਾਈ ਹੁੰਦੀ ਤੇ ਨੁਕਸਾਨ ਗਰੀਬਾਂ ਦਾ ਹੁੰਦਾ ਹਮੇਸ਼ਾ ਥੱਲੇ ਜ਼ਿਆਦਾ। ਮੈਂ ਖਿਆਲ ਜਿਹੜੇ ਆਖਰੀ ਲਾਈਨ ਹੈ ਨਾ, ਮੰਗੂ ਮਾਰੇ ਖਰਲ ਅਸੀਂ ਕਿਤ ਲਾਈਏ ਫਰਿਆਦ, ਕਿ ਵੀ ਲੜਾਈਆਂ ਤੇ ਤੁਹਾਡੀਆਂ ਸਨ ਤੇ ਸਾਨੂੰ ਕਾਹਦਾ ਵਿੱਚ ਨੁਕਸਾਨ ਹੋ ਰਿਹਾ ਕਿ ਦੋ ਹਾਥੀਆਂ ਦੀ ਲੜਾਈ ਦੇ ਵਿੱਚ ਘਾਹ ਘੂਹ ਤੇ ਵੈਸੇ ਹੀ ਤਬਾਹ ਹੋ ਜਾਂਦੀ ਹੈ, ਤੇ ਘਾਹ ਕਹਿੰਦੇ ਸਾਡਾ ਕੀ ਕਸੂਰ ਹੈ ਜੀ। So I think that is the point he's making here, Hafiz Barkhordar, ਕਿ ਉੱਥੋਂ ਪਤਾ ਚੱਲਿਆ ਹੋ ਕੇ ਬਹੁਤ ਨਾਸ਼ਾਦ ਜ਼ਾਹਿਰੀ ਗੱਲ ਹੈ ਕਿ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾ ਲੜੋ ਤੇ ਮਾਰਿਆ ਜਾਏਗਾ ਜਾਂ ਲੜਾਈ ਦੇ ਨਾਲ ਨੁਕਸਾਨ ਹੋਏਗਾ। ਤੇ ਇਹ ਗੱਲ ਇੱਥੋਂ ਲੱਗਦਾ ਪਤਾ ਕਿ ਸਰਜੇ ਨੂੰ ਪਸੰਦ ਨਹੀਂ ਆਈ ਤੇ ਉਹਨੇ ਗੁੱਸੇ 'ਚ ਉਹਦੇ ਜਾਨਵਰ ਮਾਰ ਦਿੱਤੇ ਤੇ ਉਹਨੇ ਕਿਹਾ ਜਾ ਭੱਜ ਜਾ ਇੱਥੇ ਤੇ ਦੱਸ ਦੇ ਉਹਨਾਂ ਨੂੰ ਅਸੀਂ ਆ ਗਏ। ਹਾਂਜੀ ਹਾਂਜੀ, ਹਾਂਜੀ, ਇਹੀ ਗੱਲ ਹੈ ਕਿ ਉਹ ਵਿਚਾਰਾ ਡਿਸਕਰੇਜ ਹੋ ਕੇ ਉਥੋਂ ਤੁਰ ਪਿਆ ਕਿ ਮੈਂ ਜਿਹੜੀ ਗੱਲ ਸਮਝਾਉਣਾ ਚਾਹੁੰਦਾ ਸੀ ਉਹ ਸਮਝਿਆ ਨਹੀਂ ਸਰਜਾ। ਤੇ ਨਾਲ ਦੂਜੀ ਲਾਈਨ ਵਿੱਚ ਕਹਿੰਦਾ 300 ਕੁੱਲ ਅਸਵਾਰ ਦਾ ਲਾਇਆ ਉਸ ਲਿਹਾਜ਼। ਕਿਸੇ ਦਾ ਲਿਹਾਜ਼ ਮਤਲਬ ਕਰਨਾ, ਕਿਸੇ ਨੂੰ ਥੋੜੀ ਜਿਹੀ ਰਾਹਤ ਦੇਣੀ ਔਨ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ,
ਉਹ ਕਹਿ ਰਿਹਾ ਕਿ ਮੈਂ 300 ਜਿਹੜੇ ਸਰਜੇ ਦੇ ਅਸਵਾਰ ਨੇ ਮੈਂ ਉਹਨਾਂ ਬਾਰੇ ਸੋਚ ਕੇ ਇਹ ਮੈਂ ਕਹਿ ਰਿਹਾ ਸੀ 300 ਕੁਲ ਅਸਵਾਰ ਦਾ ਲਾਇਆ ਉਸ ਲਿਹਾਜ਼ ਮੈਂ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਉਹ 300 ਅਸਵਾਰਾਂ ਦੀ ਫੇਟ ਦੀ ਗੱਲ ਕਰ ਰਿਹਾ ਸੀ, ਉਹਨਾਂ ਦੀ ਪਲਾਈਟ ਦੀ ਗੱਲ ਕਰ ਰਿਹਾ ਸੀ, ਜਿਹੜੀ ਫੌਜ ਸੀ ਕਿ ਉਹਨਾਂ ਦਾ ਕੀ ਬਣੂ। ਸੋ ਹੀ ਹੈਜ਼ ਬਿਨ ਡਿਸਕਰੇਜ ਕਿਉਂਕਿ 300 ਦਾ ਜਿਹੜਾ ਇਹ ਮੈਂਸ਼ਨ ਕੀਤਾ ਨਾ ਤੇ ਉਹਨਾਂ ਦਾ ਲਿਹਾਜ਼ ਮਤਲਬ ਕਿ ਉਹਨਾਂ ਦੀ ਐਂਡ ਰਿਜ਼ਲਟ ਜਿਹੜਾ ਸੀ ਉਹਦੇ ਬਾਰੇ ਮੈਂ ਕਹਿੰਦਾ ਗੱਲ ਕਰ ਰਿਹਾ ਸੀ। ਹੁਣ ਅੱਗੇ ਜਾ ਕੇ ਸ਼ਮੀਰ ਦੇ ਉਹਨੇ ਫਰਿਆਦ ਕੀਤੀਆਂ ਕਿ ਉਹਨੇ ਮੇਰੀਆਂ ਵੀ ਮੱਝਾਂ ਮਾਰ ਦਿੱਤੀਆਂ ਨੇ ਤੇ ਹੁਣ ਕਿਹਨੂੰ ਅਸੀਂ ਜਾ ਕੇ ਕਹੀਏ। ਮੈਂ ਥੋੜਾ ਇਸ ਤਰ੍ਹਾਂ ਦੇਖਿਆ ਕਿ ਉਹਨੇ ਫੌਜਾਂ ਦੇ ਬਾਰੇ ਸੋਚਿਆ ਕਿ ਕੀ ਅੰਜਾਮ ਹੋਏਗਾ ਇਸ ਲੜਾਈ ਦਾ, ਇਸ ਕਰਕੇ ਡਿਸਕਰੇਜ ਹੋਇਆ। ਇਹ ਵੀ ਪਤਾ ਲੱਗ ਗਿਆ ਸਾਨੂੰ ਕਿ 300 ਸਵਾਰਾਂ ਦੇ ਨਾਲ ਉਹ ਆ ਰਹੇ ਨੇ ਮਿਰਜ਼ੇ। ਹਾਂ ਮੇਰੇ ਖਿਆਲ ਉਹ ਅੰਦਾਜ਼ਾ ਲਾ ਰਿਹਾ ਲਿਹਾਜ਼ ਦਾ ਮਤਲਬ ਅੰਦਾਜ਼ਾ ਲਾਣਾ ਵੀ ਨਾ ਕੋਈ ਅੰਦਾਜ਼ਾ ਆ ਰਿਹਾ ਕਿ ਤਕਰੀਬਨ 300 ਬੰਦੇ ਸਨ ਹੋਣਗੇ ਤਕਰੀਬਨ। ਮੇਰਾ ਖਿਆਲ ਆਪਣੇ ਇਹਦੇ ਵਿੱਚ ਵੀ ਹੀਰ ਵਾਰਿਸ ਸ਼ਾਹ ਦੇ ਵਿੱਚ ਅਯਾਲੀ ਵੀ ਜਿਹੜਾ ਹੈਗਾ ਔਰ ਡਾਕਟਰ ਸਾਹਿਬ ਵੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਲੋਕ ਮੱਝਾਂ ਗਾਈਆਂ ਚਾਰਦੇ ਨੇ ਉਹਨਾਂ ਨੂੰ ਕਾਮਨ ਸੈਂਸ ਬਹੁਤ ਹੁੰਦੀ ਹੈ। ਡਾਕਟਰ ਸਾਹਿਬ ਵੀ ਕਹਿੰਦੇ ਸੀ ਕਿ ਉਹ ਨੇਚਰ ਦੇ ਨਾਲ ਰਹਿੰਦੇ ਨੇ, ਐਨੀਮਲਸ ਦੇ ਨਾਲ ਰਹਿੰਦੇ ਨੇ, ਉਹਨਾਂ ਨੂੰ ਕੀਨ ਆਬਜ਼ਰਵੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਉਹ ਇੱਕਦਮ ਜੱਜ ਕਰ ਜਾਂਦੇ ਨੇ ਅੰਜਾਮ ਜੋ ਇਹਨਾਂ ਚੀਜ਼ਾਂ ਦਾ ਹੋਣਾ। ਉੱਥੇ ਵੀ ਉਹੀ ਗੱਲ ਹੁੰਦੀ ਹੈ ਔਰ ਇੱਥੇ ਵੀ ਮੇਰਾ ਖਿਆਲ ਹੈ ਇਹੀ ਉਹਨੂੰ ਆਬਜ਼ਰਵੇਸ਼ਨ ਹੋ ਰਹੀ ਹੈ ਕਿ ਅੰਜਾਮ ਮਾੜਾ ਹੋਣਾ। ਸੋ ਉਹ ਵਿਚਾਰਾ ਡਿਸਕਰੇਜ ਹੋ ਗਿਆ। ਅੱਛਾ ਮਿਕੀ ਹੁਣ ਯਾਦ ਆਇਆ ਕਿ ਅਯਾਲੀ ਜਿਹੜਾ ਆ ਹੀਰ ਵਾਰਿਸ ਸ਼ਾਹ ਵਿੱਚ ਉਹ ਮੁਨਕਰ ਨਕੀਰ ਦੀ ਰਿਪਰੈਜ਼ੈਂਟੇਸ਼ਨ ਹੀ ਜਿਹੜੇ ਪਤਾ ਨਹੀਂ ਹੁਣ ਮਤਲਬ ਮੈਟਾਫੋਰਿਕਲੀ ਉਹ ਮੁਨਕਰ ਨਕੀਰ ਦੀ ਰਿਪਰੈਜ਼ੈਂਟੇਸ਼ਨ ਹੀ ਤੇ ਤੁਸੀਂ ਹੁਣ ਜ਼ਿਕਰ ਕੀਤਾ ਨਾ ਅਮਰਜੀਤ ਸਾਹਿਬ ਕਿ ਉਹਨਾਂ ਦੀ ਜਜਮੈਂਟ ਚੰਗੀ ਹੋਣੀ ਜਾਂ ਉਹਨਾਂ ਦੀ ਜਾਂ ਦੇ ਹੋਲਡ ਪੀਪਲ ਅਕਾਊਂਟੇਬਲ। ਇਹ ਇੱਥੇ ਅਯਾਲੀ ਵੀ ਇਹ ਕਰਨਾ ਪਿਆ ਉਸ ਉਹਨਾਂ ਖਰਲਾਂ ਕੀ ਵੀ ਪੁੱਛਣਾ ਪਿਆ ਕਿ ਕਿਉਂ तुसा आ गए हो ते इत्थे हुण इसकी शमीर खान की भी दसना पिया कि उन्हां कोल इतने बंदे ते उस अगे फरियाद करना पिया। बहरहाल मुझे ख्याल आया। हाँ जी, क्योंकि इस सीन दे विच देखिए ना, देखो ना ते सरजे दा सोचण लई दिमाग ठीक है, ना उधर शमीर दा लड़ाई दा जोर पड़िया पिया। सो जे किसी दी काम एंड कलैक्टिव थॉट है वो सिर्फ अयाली दी है विच। और उहदे विच भी अयाली जिहड़ा हीर वारिस शाह विच यही कहंदा सी कि तू मारिया जाएगा ते तेरे नाल बड़ी बुरी होएगी। और एक सैकंड दे विच जज कर गया सी कि तू ते रंझ आया, तू एवें जोग बनया फिरदा। सो मेरा ख्याल ये रैशनल कॉमन सेंस जजमेंट जिहड़ी आ इत्थे प्रिवेल कर रही है। पर एक इतना अयाली जड़ा आ इतना मिथिकल कैरेक्टर इन्हां दोवां किस्सियां च क्यों आ? मतलब बड़ी इंटरेस्टिंग गल ही कि एक ही कैरेक्टर जड़ा आ वो इस्तेमाल पे होना पिया। ਜਿਹੜੀ ਪਬਲਿਕ ਦਾ ਵਿਊ ਹੈ ਨਾ, ਜਿਹੜਾ ਪਬਲਿਕ ਦਾ ਵਿਊ ਭਾਵੇਂ ਉਹ ਵਾਰਿਸ ਸ਼ਾਹ ਦੀ ਹੀਰ ਹੋਵੇ ਜਾਂ ਹਾਫਿਜ਼ ਬਰਖੁਰਦਾਰ ਦਾ ਕਿੱਸਾ ਹੋਵੇ, ਇਹ ਪਬਲਿਕ ਜਿਵੇਂ ਅਮਰਜੀਤ ਨੇ ਬੜਾ ਡਿਟੇਲ ਨਾਲ ਦੱਸ ਰਹੇ ਨੇ, ਇਹ ਪਬਲਿਕ ਦਾ ਵਿਊ ਹੈ। ਲੋਕ ਇਸ ਤਰ੍ਹਾਂ ਸੋਚ ਰਹੇ ਨੇ, ਮੰਗੂ ਤੇ ਉਹਨਾਂ ਦੇ ਮਾਰੇ ਜਾ ਰਹੇ ਨੇ ਆਮ ਲੋਕਾਂ ਦੇ। ਜੇ ਖਰਲਾਂ ਦੇ ਮਰਨਗੇ ਵੀ ਤੇ ਹੋਰ ਲੈ ਆਣਗੇ, ਉਹਨਾਂ ਕੋਲ ਤੇ ਇੰਨੇ ਸੋਰਸਿਸ ਹੈਗੇ ਨੇ। ਤੇ ਜਿਹੜਾ ਉਹ ਜਿਹੜੀ ਫਰਿਆਦ ਕਰ ਰਿਹਾ ਦਾ ਮਤਲਬ ਹੈ ਕਿ ਉਹਦਾ ਕੋਈ ਲਾਸ ਹੋਇਆ ਹੈ। ਔਰ ਉਹ ਜਿਹੜੇ 300 ਸਵਾਰ ਆ ਰਹੇ ਨੇ ਰਸਤੇ, ਜੋ ਕੁਝ ਵੀ ਆ ਰਿਹਾ ਉਹਨੂੰ ਮਾਰਦੇ ਆ ਰਹੇ ਨੇ, ਦੇ ਆਰ ਅਟੈਕ ਕਰ ਰਹੇ ਨੇ, ਅਟੈਕਿੰਗ ਪੋਜੀਸ਼ਨ ਚ ਆ ਰਹੇ ਨੇ। ਬਿਲਕੁਲ ਸਹੀ ਹੈ। ਬੇਸਿਕਲੀ ਉਹ ਜਿਹੜਾ ਕਾਮਨ ਮੈਨ ਦੀ ਜਿਹੜੀ ਕਾਮਨ ਸੈਂਸ ਹੈ ਨਾ, ਉਹਨੂੰ ਹਾਈਲਾਈਟ ਕਰਦੇ ਪਏ ਨੇ ਇੱਥੇ ਹਾਫਿਜ਼ ਬਰਖੁਰਦਾਰ ਵੀ ਤੇ ਉਧਰ ਵਾਰਿਸ ਸ਼ਾਹ ਚ ਹੀਰ ਚ ਵਾਰਿਸ ਸ਼ਾਹ ਨੇ ਕੀਤਾ ਹੈ। ਔਰ ਨੰਬਰ 2 ਇਹ ਪੁਆਇੰਟ ਵੀ ਹੋ ਰਿਹਾ ਜਿਹੜਾ ਕਿ ਡਿਸਕਸ ਵੀ ਹੋ ਗਿਆ ਸ਼ਾਇਦ, ਕਿ ਜਿਹੜੇ ਦੋ ਇੱਥੇ ਵੀ ਦਿਖਾਇਆ ਕਿ ਦੇਖੋ ਦੋ ਕਬੀਲੇ ਨੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਅਮੀਰ ਆਦਮੀ ਨੇ, ਉਹ ਨੁਕਸਾਨ ਬਰਦਾਸ਼ਤ ਕਰ ਲੈਣਗੇ, ਠੀਕ ਹੈ, ਉਹ ਲੜ ਲੁੜ ਰਹਿਣਗੇ। ਲੇਕਿਨ ਜਿਹੜਾ ਉਹਨਾਂ ਦੀ ਲੜਾਈ ਜਿਹੜਾ ਆਮ ਬੰਦੇ ਦਾ ਨੁਕਸਾਨ ਹੋ ਰਿਹਾ ਹੈ,
ਉਹ ਉਹਨਾਂ ਨੇ ਪੂਰਾ ਨਹੀਂ ਕਰਨਾ ਕਬੀਲੇ ਦੇ ਸਰਦਾਰਾਂ ਨੇ, ਔਰ ਉਹ ਗਰੀਬ ਆਦਮੀ ਦੀ ਜ਼ਿੰਦਗੀ ਦੀ ਜਿਹੜੀ ਜਮਾ ਪੂੰਜੀ ਹੈ ਉਹ ਵੱਡਿਆਂ ਦੀ ਲੜਾਈ 'ਚ ਖਤਮ ਹੋ ਜਾਣੀ ਹੈ। ਸੋ ਉਹ ਇੱਕ ਕਾਮਨ ਮੈਨ ਦਾ ਜਿਹੜੀ ਸਫਰਿੰਗ ਹੈ ਦੋ ਵੱਡਿਆਂ ਦੀ ਲੜਾਈ ਦੇ ਵਿੱਚ ਜਿਹੜੀ ਕਿ ਹੁੰਦੀ ਹੈ ਇਨ ਰਿਐਲਿਟੀ ਇਨ ਐਵਰੀ ਸੋਸਾਇਟੀ ਇਨ ਐਵਰੀ ਟਾਈਮ ਇਨ ਐਵਰੀ ਐਰਾ, ਉਹ ਉਹਨੂੰ ਹਾਈਲਾਈਟ ਕਰਦੇ ਪਏ ਨੇ। ਤੇ ਜਿਹੜਾ ਕਾਮਨ ਸੈਂਸ ਹੈ ਕਾਮਨ ਬੰਦੇ ਦੀ ਉਹ ਵੀ ਦਿਖਾ ਰਹੇ ਨੇ। ਤੇ ਡਾਕਟਰ ਸਾਹਿਬ ਇੱਕ ਹੋਰ ਗੱਲ ਕਹਿੰਦੇ ਸਨ ਕਿ ਜਿਹੜਾ ਇੱਕ ਬੰਦਾ ਆਮ ਬੰਦਾ ਪਿੰਡ ਦਾ ਹੁੰਦਾ ਜਿਹੜਾ ਬਾਹਰ ਮੰਗੂ ਚੜਾਉਂਦਾ ਹੈ, ਕਿਉਂਕਿ ਬਾਹਰ ਹੁੰਦਾ ਉਹਦੀ ਸਾਰਾ ਦਿਨ ਇੰਟਰੈਕਸ਼ਨ ਮੈਜੋਰਿਟੀ ਲੋਕਾਂ ਨਾਲ ਹੁੰਦੀ ਹੈ ਜਿਹੜੇ ਕਿ ਉਹ ਵੀ ਆਮ ਉਹਦੇ ਨਾਲ ਦੇ ਆਰਟੀਜ਼ਨਸ ਹੁੰਦੇ ਨੇ, ਤੇ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਪਿੰਡ 'ਚ ਹੋ ਕੀ ਰਿਹਾ, ਜਿਹਦੀ ਵਜ੍ਹਾ ਨਾਲ ਦੇ ਆਰ ਮੋਰ ਨੌਲੇਜੇਬਲ ਔਰ ਦੇ ਆਰ ਮੋਰ ਪੈਸੀਫਿਸਟ ਬਿਕੋਜ਼ ਦੇ ਹੈਵ ਐਵਰੀਥਿੰਗ ਟੂ ਲੂਜ਼। ਹਾਂਜੀ हाँ जी अगे चलिए जी, अजय दो बंद रहंदे ने। 231 ਕਲਾਮ ਦੁਖਤਰ ਸ਼ਮੀਰ ਖਾਨ। ਹੱਟ ਪਿਛਾਂ ਨੂੰ ਚੰਦੜਿਆ ਦਹੀ ਹੱਥ ਨਾ ਲਾ, ਚੜ ਕੇ ਆ ਗਏ ਖਰਲ ਨੀ ਕੁੱਠਾ ਵੀਰ ਭਰਾ, ਨਾ ਆਇਓ ਜੇ ਪਾ ਫਤਿਹ ਭੈਣ ਮੈਂ ਤੂੰ ਹੀ ਭਰਾ। भैन मैं तू ही भरा, ਇਹ ਹੁਣ ਉਹਦੀ ਭੈਣ ਬੋਲ ਰਹੀ ਹੈ ਸ਼ਮੀਰ ਖਾਨ ਦੀ। ਹੱਠ ਪਿਛਾਂ ਨੂੰ ਚੰਦੜਾ ਜਾਂ ਚੱਦੜ, ਜਿੱਥੇ ਉਹਦਾ ਸਾਹਿਬਾ ਦਾ ਵਿਆਹ ਹੋਣਾ ਸੀ, ਉਹ ਵੀ ਇੱਕ ਕਬੀਲਾ ਸੀ ਜਿਸ ਵਿੱਚ ਸਾਹਿਬਾ ਦਾ ਵਿਆਹ ਹੋਣਾ ਸੀ। ਇੱਥੇ ਇਹ ਬੰਦ ਸਾਹਿਬਾਂ ਦੇ ਭਰਾ ਸ਼ਮਸ਼ੀਰ ਦੀ ਧੀ ਨੇ ਆਖਿਆ ਆਪਣੇ ਚੰਦੜ ਖਾਵੰਦ ਨੂੰ। ਹਾਂ ਦੁਖਤਰ ਬੇਟੀ ਹੁੰਦੀ ਹੈ ਨਾ। ਹਾਂ ਦੁਖਤਰ ਜਿਹੜੀ ਹੈ ਉਹ ਆਪਣੇ ਖਾਵੰਦ ਨੂੰ ਸ਼ਾਇਦ ਕਹਿ ਰਹੀ ਹੈ ਚੱਦੜ ਨੂੰ। ਸ਼ਮੀਰ ਖਾਨ, ਕਸ਼ਮੀਰ ਖਾਨ ਦੀ ਕੁੜੀ ਬੋਲਦੀ ਪਈ ਹੈ, ਧੀ ਉਹਦੀ। ਹਾਂ ਉਹਦੀ ਧੀ ਬੋਲ ਰਹੀ ਹੈ ਸ਼ਮੀਰ ਖਾਨ ਦੀ, ਔਰ ਸਾਹਿਬਾਂ ਉਹਦੀ ਜਿਹੜੀ ਹੈ ਫੁੱਫੋ ਬਣੇਗੀ। ਠੀਕ ਹੈ, ਸ਼ਮੀਰ ਉਹਦਾ ਭਰਾ ਸਾਹਿਬਾਂ ਦਾ, ਤੇ ਸਾਹਿਬਾਂ ਸ਼ਮੀਰ ਦੀ ਜਿਹੜੀ ਧੀ ਹੈ ਉਹਦੀ ਸਾਹਿਬਾਂ ਫੁੱਫੋ ਬਣੀ ਨਾ, ਫੁੱਫੀ ਹੈ ਨਾ ਸਾਹਿਬਾਂ। ਹਾਂਜੀ ਹਾਂਜੀ ਫੁੱਫੀ ਭਤੀਜੀ। ਹਾਂਜੀ ਹੱਠ ਪਿਛਾਂ ਨੂੰ ਚੰਦੜਾ ਦਹੀਂ ਹੱਥ ਨਾ ਲਾ, ਹੁਣ ਆਪਣੇ ਬੰਦੇ ਨੂੰ ਸ਼ਾਇਦ ਕਹਿ ਰਹੀ ਹੈ। ਚੜ ਕੇ ਆ ਗਏ ਖਰਲ ਨਹੀਂ, ਖਰਲ ਜਿਹੜੇ ਨੇ ਉਹ ਬਦਲਾ ਲੈਣ ਆ ਗਏ ਨੇ। ਖੁੱਟਾ ਵੀਰ ਭਰਾ, ਐ ਨਾ ਹੋਵੇ ਕਿ ਮੇਰਾ ਭਰਾ ਜਿਹੜਾ ਹੈ ਉਹਨੂੰ ਮਾਰਿਆ ਜਾਵੇ। ਜੇ ਨਾ ਆਇਓ ਜੇ ਪਾ ਫਤਿਹ, ਜੇ ਤੂੰ ਫਤਿਹ ਹੋ ਕੇ ਨਾ ਆਇਆ ਭੈਣ ਮੈਂ ਤੂੰ ਹੀ ਭਰਾ, ਫਿਰ ਮੈਂ ਤੂੰ ਜਿਹੜੇ ਭਰਾ ਨਹੀਂ ਆ। ਇਸ ਤਰ੍ਹਾਂ ਦੀ ਕੋਈ ਗੱਲ ਜਿਹੜੇ ਮਨ ਲੱਗ ਰਹੀ ਹੈ। ਇਹ ਕਰੈਕਟਰ ਪਤਾ ਨਹੀਂ ਕਿਉਂ ਵਿੱਚ ਪਾਤਾ, ਇਹ ਵੀ ਸੋਚੋ ਕਿ ਦੁਖਤਰ ਨੂੰ ਕਿਉਂ ਪਾਇਆ। ਮੇਰੇ ਖਿਆਲ ਦੇ ਵਿੱਚ ਇੱਥੇ ਉਹ ਐਮਫੈਸਿਸ ਕਰਦੇ ਪਏ ਨੇ ਕਿ ਜਦੋਂ ਕਬੀਲੇ ਦੇ ਵਿੱਚ ਇੱਕ ਵੱਡੇ ਸਰਦਾਰ ਕਬੀਲੇ ਦੀ ਜਾਂ ਵੱਡੇ ਬੰਦੇ ਦੀ ਲੜਾਈ ਹੁੰਦੀ ਹੈ ਤੇ ਕਬੀਲੇ ਦੇ ਨਾਲ ਜੁੜੇ ਸਾਰੇ ਰਿਸ਼ਤੇਦਾਰ ਨਾ ਇਕੱਠ ਹੋ ਜਾਂਦੇ ਨੇ ਤੇ ਇੱਕ ਦੂਜੇ ਨੂੰ ਫਿਰ ਐਕਸਾਈਟ ਕਰਦੇ ਨੇ ਕਿ ਅਸੀਂ ਮਿਲ ਕੇ, ਕਿਉਂਕਿ ਉਹਨੇ ਦੱਸਤਾ ਕਿ 300 ਬੰਦਾ ਲੈ ਕੇ ਆ ਰਿਹਾ ਉਹ, ਤੇ 300 ਬੰਦੇ ਨੂੰ ਹੁਣ ਟੈਕਲ ਕਰਨਾ ਸੀ, ਤੁਹਾਡੇ ਕੋਲ ਕਮ ਸੇ ਕਮ 300 ਤੇ ਹੋਣਾ ਚਾਹੀਦਾ। ਤੇ ਮੈਂ ਕਹਿੰਦਾ ਇਹ ਵੀ ਹਾਈਲਾਈਟ ਪੁਆਇੰਟ ਹੋ ਰਿਹਾ ਕਿ ਜਦੋਂ ਕਬੀਲਿਆਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਤੇ ਫਿਰ ਕਬੀਲੇ ਜਿਹੜੇ ਨੇ ਸਾਰੇ ਇਕੱਠੇ ਹੋ ਕੇ ਫਿਰ ਉਹਨੂੰ ਮੁਕਾਬਲਾ ਕਰਦੇ ਨੇ, ਲੇਕਿਨ ਉਹਨੂੰ ਇਕੱਠੇ ਹੋਣ ਵਾਸਤੇ ਉਹ ਜਿਹੜੀ ਐਕਸਾਈਟਮੈਂਟ ਹੈ ਟੂ ਟੇਕ ਰਿਵੈਂਜ, ਉਹ ਇੱਕ ਜਿਹੜਾ ਟ੍ਰੈਡੀਸ਼ਨ ਸਾਡਾ ਤਰੀਕਾਕਾਰ ਉਹ ਖਾ ਰਹੇ ਨੇ। ਹੁਣ ਕਿਉਂਕਿ ਸ਼ਮੀਰ ਦੀ ਜਿਹੜੀ ਕੁੜੀ ਹੈ ਉਹ ਨਹੀਂ ਚਾਹੁੰਦੀ ਕਿ ਮੇਰਾ ਪਿਓ ਕੱਲਾ ਮਾਰਿਆ ਜਾਏ ਤੇ ਉਹਦੇ ਨਾਲ ਕੋਈ ਸਪੋਰਟ ਹੋਣੀ ਚਾਹੀਦੀ, ਤੇ ਮੈਂ ਖਿਆਲ ਆਪਣੇ ਬੰਦੇ ਨੂੰ ਐਕਸਾਈਟ ਕਰਦੀ ਪਈ ਹੈ ਕਿ ਜਾ ਤੂੰ ਜਾ ਕੇ ਨਾ ਇਹਨੂੰ ਟੈਕਲ ਕਰੋ ਤੁਸੀਂ, ਨਹੀਂ ਤੇ ਇੱਥੇ ਮੈਨੂੰ ਜਿਹੜੀ ਇੱਕ ਚੀਜ਼ ਕਨਫਿਊਜ਼ ਕਰਦੀ ਪਈ ਹੈ ਕਿ ਬੰਦ ਦੇ ਵਿੱਚ ਉਹ ਭੈਣ ਬਣਦੀ ਪਈ ਹੈ ਲੇਕਿਨ ਉੱਪਰ ਦੁਖਤਰ ਲਿਖਿਆ ਹੈ। ਆਈ ਥਿੰਕ ਦਿਸ ਇਜ਼ ਮਿਸਲੀਡਿੰਗ। ਇੱਥੇ ਹੋਣਾ ਚਾਹੀਦਾ ਹੈ ਕਿ ਭੈਣ ਕਲਾਮ ਭੈਣ ਸ਼ਮੀਰ ਖਾਨ। ਹਾਂ ਜੇ ਭੈਣ ਹੈ ਫਿਰ ਤੇ ਸਾਹਿਬਾ ਦੀ ਭੈਣ, ਸਾਹਿਬਾ ਦੀ ਵੀ ਭੈਣ ਹੋਈ ਨਾ। ਨਹੀਂ ਪਰ ਸਾਹਿਬਾ ਕੱਲੀ ਨਹੀਂ ਸੀ ਡਾਕਟਰ ਸਾਹਿਬ, ਕੱਲੀ ਸੀ। ਹਾਂ ਇਹੀ ਮੈਂ ਕਹਿ ਰਿਹਾ ਕਿ
ਜੇ ਸ਼ਮਸ਼ੀਰ ਦੀ ਭੈਣ ਹੈ ਤੇ ਫਿਰ ਸਾਹਿਬਾ ਦੀ ਵੀ ਭੈਣ ਹੋਏਗੀ ਉਹ। ਕਿਉਂਕਿ ਇੱਥੇ ਸ਼ਮੀਰ ਦੀ ਹੈਗੀ ਤਾਂ ਸ਼ਮੀਰ ਦੀ ਧੀ ਹੈ, ਉਹ ਲਿਖਿਆ ਹੈ ਕਿ ਉਹਦਾ ਖਾਮਦ ਦਾ ਨਾਂ ਚੰਦਰ, ਯਾਨੀ ਕਿ ਚੰਦਰ ਜਿਹੜਾ ਹੈ ਉਹ ਸ਼ਮੀਰ ਦਾ ਦਮਾਦ ਹੈ। ਹਾਂ, ਕਿਉਂਕਿ ਸਾਹਿਬਾਂ ਦਾ ਵੀ ਵਿਆਹ ਉੱਧਰ ਹੀ ਹੋਣਾ ਸੀ, ਚੰਦੜਾਂ ਵਾਲੀ ਹੋਣਾ ਸੀ ਨਾ। ਹਾਂਜੀ, ਲੇਕਿਨ ਜਿਹੜੀ ਤੇ ਚੀਜ਼ ਇਹ ਕੰਫਿਊਜ਼ ਕਰ ਰਹੀ ਹੈ ਨਾ, ਉਹ ਕਰ ਰਹੀ ਹੈ ਕਿ ਭੈਣ ਮੈਂ ਤੂੰ ਹੀ ਭਰਾ, ਤੇ ਇੱਥੇ ਭੈਣ ਭਰਾ ਕਿਹਨੂੰ ਕਹਿ ਰਹੀ, ਕਿਉਂਕਿ ਭਰਾ ਤੇ ਇੱਥੇ ਕੋਈ ਵੀ ਨਹੀਂ ਹੈਗਾ। ਇੱਕ ਪਾਸੇ ਉਹਦੀ ਇੱਕ ਬੰਦਾ ਹੈ ਚੰਦੜ ਹੈ, ਤੇ ਦੂਜੇ ਪਾਸੇ ਉਹਦਾ ਪਿਓ ਹੈ। ਸੋ ਆਈ ਥਿੰਕ ਦੈਟਸ ਕਨਫਿਊਜ਼। ਇਹ ਲਾਈਨ ਥੋੜੀ ਜੀ, ਇਹ ਬੰਦ ਥੋੜਾ ਜਿਹਾ ਨਾ seems confusing, might get cleared later, but currently confusing ਹੈ ਕਿ ਭੈਣ ਤੇ ਉੱਤੇ ਧੀ ਹੈ ਤੇ ਵਿੱਚ ਭੈਣ ਹੈ, ਤੇ ਉਧਰ ਆਣੀ ਸੀ ਸਾਹਿਬਾਂ ਉਹਨਾਂ ਦੇ ਘਰ ਵਿਆਹ ਕੇ ਚਦਰਾਵਾਂ। ਤੇ ਬਸ ਠੀਕ ਹੈ, ਕਿਉਂਕਿ ਇੱਥੇ ਹੁਣ ਜ਼ਿਆਦਾ ਕਨਫਿਊਜ਼ਨ ਹੋ ਰਹੀ ਥੋੜੀ ਜੀ। ਤੇ ਬਾਕੀ ਉਹ ਸੀਨ ਤੇ ਵੀ ਚੱਲਦਾ ਪਿਆ ਨਾ, ਹੁਣ ਐਕਸਾਈਟਮੈਂਟ ਹੋ ਰਹੀ ਹੈ, ਉਹ ਸਪੋਰਟ ਇਕੱਠੀ ਕਰਦੇ ਪਏ ਨੇ 300 ਸਵਾਰਾਂ ਲੜਨ ਵਾਸਤੇ ਹਰ ਲੈਵਲ ਤੇ। ਹਾਂ ਜੀ ਅਮਰਜੀਤ ਜੀ, ਤੁਸੀਂ ਖੋਲੋ ਕੁਝ ਬੰਦ ਨੂੰ। ਇਹਦੇ ਚ ਤੁਸੀਂ ਗੱਲ ਕੀਤੀ ਠੀਕ ਹੈ, ਦੋ ਕਬੀਲਿਆਂ ਦੇ ਹੁਣ ਇਕੱਠੇ ਹੋ ਗਏ ਨੇ, ਪਰ ਇਹਦਾ ਰਿਸ਼ਤੇ ਦਾ ਹਲੇ ਪਤਾ ਨਹੀਂ ਲੱਗਾ। ਇਹ ਵੈਰ ਨਹੀਂ ਵੀਰ ਹੀ ਲਿਖਿਆ ਆ, ਮੀਨਸ ਮੈਂ ਸਮਝੀ ਆ ਵੈਰ ਨਾ ਵੈਰ ਨਹੀਂ ਵੀਰ ਹੀ ਆ। ਉਹ ਇਸ ਵਕਤ ਕਿ ਉੱਤੇ ਵੀਰ ਹੈ ਤੇ ਥੱਲੇ ਭੈਣ ਹੈ। ਭੈਣ ਮੈਂ ਤੂੰ ਹੀ ਭਰਾ, ਇਹ ਭੈਣ ਭਰਾ ਨਾ, ਫਿਰ ਅਸੀਂ ਭੈਣ ਭਰਾ ਨਹੀਂ ਕਵਾਂਗੇ ਜੇ ਤੂੰ ਪਤਾ ਨਾ ਪਾਈ ਤੇ। ਨਹੀਂ, ਆਪਣੇ ਖਾਮਨ ਨੂੰ ਜੇ ਉਹ ਕਹਿ ਰਹੀ ਹੈ ਫਿਰ ਤੇ ਭੈਣ ਭਰਾ ਦੀ ਗੱਲ ਹੀ ਨਹੀਂ ਆਣੀ ਚਾਹੀਦੀ। ਉਹ ਮੇਰਾ ਖਿਆਲ ਹੀ ਹੋਇਆ ਕਹਿ ਰਹੀ ਹੈ ਡਾਕਟਰ ਸਾਹਿਬ ਕਿ ਤੂੰ ਜਿੱਤ ਕੇ ਨਾ ਆਇਆ ਅਗਰ, ਤੇ ਫਿਰ ਤੂੰ ਮੈਂ ਭੈਣ ਭਰਾ ਹੋ ਜਾਾਂਗੇ, ਜਾਂ ਫਿਰ ਤੁਹਾਨੂੰ ਅੱਜ ਕਹਿ ਹਾਂ, ਇਹ ਵੈਸੇ ਸਹੀ ਲੱਗ ਰਿਹਾ। ਨਾ ਆਇਓ ਜੇ ਪਾਫਤ ਤੇ ਭੈਣ ਮੈਂ ਤੂੰ ਹੀ ਭਰਾ, ਕਿ ਫਿਰ ਸਾਡਾ ਰਿਸ਼ਤਾ ਮੀਆਂ ਬੀਵੀ ਵਾਲਾ ਨਹੀਂ ਰਹਿਣਾ। ਉਹ ਬੇਸਿਕਲੀ ਉਹਨੂੰ ਐਕਸਾਈਟ ਕਰਦੀ ਪਈ ਹੈ ਕਿ ਤੂੰ ਅਗਰ ਮੇਰੇ ਨਾਲ ਕਿਸੇ ਕਿਸਮ ਦਾ ਮੀਆਂ ਬੀਵੀ ਰਿਸ਼ਤਾ ਰੱਖਣਾ ਤੇ ਜਾ ਲੜ ਤੇ ਮੇਰੇ ਪਿਓ ਨਾਲ ਖਲੋ ਜਾ ਕੇ, ਤੇ ਜੇ ਤੂੰ ਜਿੱਤ ਕੇ ਨਾ ਵਾਪਸ ਆਇਆ ਤੇ ਫਿਰ ਤੂੰ ਤੇ ਮੈਂ ਭੈਣ ਭਰਾ ਹੋ ਜਾਾਂਗੇ। ਆਈ ਥਿੰਕ ਇਟਸ ਕਲੀਅਰ ਨਾ। ਠੀਕ ਪਹੁੰਚੋ ਸਹੀ ਸਾਹਿਬ। ਹਾਂ ਠੀਕ ਹੋ ਗਿਆ। ਉਹ ਇਸ ਲਈ ਉਹਨੂੰ ਇਨਸਾਈਟ ਕਰਦੀ ਪਈ ਹੈ ਕਿ ਬਈ ਜਿਵੇਂ ਗੁੱਸੇ ਬੁੱਢੀਆਂ ਕਹਿੰਦੀਆਂ ਕਿ ਮੰਨ ਜਾਓ ਨਹੀਂ ਤਾਂ ਇੱਕ ਤੁਸੀਂ ਭੈਣ ਭਰਾ ਵਾਂ। ਹਾਂ ਜੀ, ਅਗਲਾ ਬੰਦ ਚਲੋ ਜੀ, ਆਖਰ ਲਾਸਟ ਮੈਂ ਪੜ ਦੇਣਾ। ਸਰਜੇ ਦਾ ਫੇਰਾ, ਸਰਜੇ ਨੀਲੀ ਫੇਰੀਆ ਖਰਲਾ ਅੱਗੇ ਜਾ, ਨੇੜੇ ਆ ਗਏ। ਰੰਨਾ ਨੂੰ ਮਾਵਾ ਆਖ ਕੇ ਦੇਸੀ ਬਹੁਸੂ ਦੇਸੀ ਬੈਸੋ ਹਾਂ ਦੇਸੀ ਬੈਸੋ ਜਾ, ਰੰਨਾ ਨੂੰ ਮਾਵਾ ਆਖ ਕੇ ਦੇਸੀ ਬੈਸੋ ਜਾ, ਅਸਾਂ ਵੀਰ ਵਿਆਵਣਾ ਜਿਹੜੀ ਕਰੇ ਖੁਦਾ। ਜੀ ਸਿਰ 'ਚ ਜਿਹੜਾ ਉਹ ਆਪਣੇ ਲੜਾਈ ਦਾ ਆ ਕੇ ਖਰਲਾ ਅੱਗੇ ਖੜਾ ਹੋ ਗਿਆ, ਉਹਨੇ ਆਪਣੀ ਨੀਲੀ ਫੇਰੀ ਹੈ ਘੁਮਾ ਕੇ ਬਿਲਕੁਲ ਉਹਨਾਂ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਰੰਨਾਂ ਨੂੰ ਮਾਵਾਂ ਆਖ ਕੇ ਦੇਸੀ ਬੈਸੋ ਜਾ, ਜਿਹੜੀਆਂ ਰੰਨਾਂ ਨੇ ਇਹਨਾਂ ਦੀਆਂ ਸਾਹਿਬਾਂ ਦੇ ਕਬੀਲੇ ਦੀਆਂ, ਉਹਨਾਂ ਨੂੰ ਮਾਵਾਂ ਆਖ ਕੇ ਤੁਸੀਂ ਬਿਠਾ ਦੇਣਾ, ਉਹਨਾਂ ਨੂੰ ਅਸੀਂ ਕੁਛ ਨਹੀਂ ਕਵਾਂਗੇ। ਅਸਾਂ ਵੀਰ ਵਿਆਵਣਾ ਜਿਹੜੀ ਕਰੇ ਖੁਦਾ। ਆਈ ਥਿੰਕ ਇੱਥੇ ਹੈਗਾ ਅਸਾਂ ਵੈਰ ਵਿਆਵਣਾ। ਹਾਂ, ਅਸਾਂ ਵੈਰ ਵਿਆਵਣਾ ਜਿਹੜੀ ਕਰੇ ਖੁਦਾ। ਹਾਂ ਸੌਰੀ, ਵੀਰ ਨਹੀਂ ਗਾ, ਵੈਰ ਹੈਗਾ, ਮੈਂ ਗਲਤ ਪੜ੍ਹ ਗਿਆ। ਵੈਰ ਹੀ ਕਿ ਅਸੀਂ ਹੁਣ ਅਸੀਂ ਵੈਰ ਵਿਆਹ ਕੇ ਜਾਣਾ, ਅਸੀਂ ਬਦਲਾ ਲੈ ਕੇ ਜਾਣਾ, ਜੋ ਹੋਏਗੀ ਵੇਖੀ ਜਾਏਗੀ। ਹਾਂ ਠੀਕ ਹੈ, ਸਿੰਪਲ ਹੈ। ਹੁਣ ਇਸ ਲਈ ਉਹਨਾਂ ਦਾ ਆਮਨਾ ਸਾਹਮਣਾ ਹੋ ਗਿਆ, ਨਾਓ ਦੇ ਆਰ ਫੇਸਿੰਗ ਈਚ ਅਦਰ। ਜੀ ਕਰੋ ਜੀ ਗੱਲ। ਹਾਂ ਬਸ ਇਹੀ ਹੈ ਕਿ ਸਿਰਜਾ ਉੱਥੇ ਪਹੁੰਚ ਗਿਆ ਮੇਰਾ ਖਿਆਲ। ਨੀਲੀ ਫੇਰੀ ਜਾਂ ਖਰਲਾ ਅੱਗੇ ਜਾ, ਮਤਲਬ ਉਹਨੂੰ ਚੈਲੰਜ ਕਰ ਰਿਹਾ ਆਪਣੇ ਨੀਲੀ ਤੇ ਬੈਠ ਕੇ। ਤੇ
ਰੰਨਾਂ ਨੂੰ ਮਾਵਾਂ ਆਖ ਕੇ ਅਸੀਂ ਤੁਹਾਡੀਆਂ ਰੰਨਾਂ ਉਹ ਸਾਡੀਆਂ ਮਾਵਾਂ ਵਰਗੀਆਂ ਨੇ, ਉਹ ਦਿਸੇ ਬੈਸੋ ਉਹ ਪਾਸੇ ਮਤਲਬ ਹੋ ਕੇ ਬੈਠ ਜਾਣ। ਅਸੀਂ ਹੁਣ ਵੈਰ ਵਿਆਹੁਣ ਆਉਣਾ ਤੇ ਜਿਹੜੀ ਹੋਏਗੀ ਸੋ ਹੋਏਗੀ। हाँ ठीक है, बिल्कुल ठीक। ਹੁਣ मतलब मैं कमेंट करनी पिया कि मिकी नहीं पता कि इस किस्से ना क्या खात्मा क्या हो सी, पर मतलब वो इस तरह लगना पिया कि दो निहायत ताकतवर जेड़े कबीले वो आपस विच लड़सन ते इट कैन गो ईदर वेज, कोई भी जित्ती सकना। चलो मैं ख्याल ਇਹਦਾ ਜਿਹੜਾ ਅੰਜਾਮ ਹੈ ਨਾ ਉਹ ਅਗਲੀ ਆਖਰੀ 5-6 ਬੰਦਾ ਤੇ ਰਹਿਣ ਦਿੰਨੇ ਅਸੀਂ ਉਹਨੂੰ ਜ਼ਨੀ ਖੋਲਦੇ ਬਿਲਕੁਲ ਠੀਕ। ਹਾਲਾਂਕਿ ਬਦਲਾ ਪੂਰਾ ਹੋਣਾ ਚਾਹੀਦਾ, ਮਤਲਬ ਨਹੀਂ ਅਸੀਂ ਦੇਖਾਂਗੇ ਨਾ ਬਦਲੇ ਦਾ ਅੰਜਾਮ ਕੀ ਹੁੰਦਾ ਹੈ। ਲੈਟਸ ਅਸੀਂ ਅਗਲੇ ਆਖਰੀ ਕਲਾਸ ਹੈ ਅਗਲੀ ਬਾਈ ਦਾ ਵੇ, ਕਿਉਂ ਡਾਕਟਰ ਸਾਹਿਬ? ਹਾਂ ਜੀ, ਹਾਂ 6 ਬੰਦ ਰਹਿ ਗਏ ਨੇ ਹੋਰ, ਤੇ ਅਸੀਂ ਉਹਦੇ ਚ ਖੁੱਲ ਜਾਏਗਾ ਕਿ ਹਾਫਿਜ਼ ਬਰਖੁਰਦਾਰ ਕਿੱਥੇ ਲਿਜਾਣਾ ਚਾਹ ਰਿਹਾ ਸਾਨੂੰ ਐਟ ਦੀ ਐਂਡ ਆਫ ਦੀ ਕਿੱਸਾ। ਜੀ ਅਮਰਜੀਤ ਜੀ ਤੁਸੀਂ ਕੁਝ ਕਹਿਣਾ? ਨਹੀਂ ਤੇ ਫਿਰ ਬੰਦ ਕਰਾਂ ਮੈਂ ਰਿਕਾਰਡਿੰਗ। ਇਹ ਉਹੀ ਗੱਲ ਹੈ ਜਿਹੜੀ ਤੁਸੀਂ ਵੀ ਕਹਿ ਰਹੇ ਸੀ ਕਿ ਵਾਰਿਸ ਨੇ ਜਿਹੜਾ ਸ਼ੇਰ ਲਿਖਿਆ ਕਿ ਮੈਂ ਘੋੜਾ ਫੇਰਿਆ ਵਿੱਚ ਨਖਾਸ, ਇਹ ਘੋੜੀ ਉਹਨੇ ਹੁਣ ਨੀਲੀ ਫੇਰੀ ਆ ਖਰਲਾਂ ਦੇ ਸਾਹਮਣੇ ਜਾ ਕੇ। ਬਿਲਕੁਲ ਉਹੀ ਸੀਨ ਹੈ, ਚੈਲੰਜ। ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ। ਸ਼ੇਰ ਦੀ ਕਰ ਲੈਣ ਆਪ ਸ਼ਾਇਰ, ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ ਪੜ੍ਹ ਰਿਹਾ। ਸਿਰਜੇ ਨੇ ਹੁਣ ਜਿਹੜੀ ਨੀਲੀ ਆ ਖਰਲਾਂ ਦੇ ਅੱਗੇ ਜਾ ਕੇ ਫੇਰਨੀ, ਘੋੜਾ ਫੇਰਨਾ ਜਾਂ ਨੀਲੀ ਫੇਰਨੀ ਦਾ ਇੱਕੋ ਹੀ ਮਤਲਬ ਹੈ ਕਿ ਚੈਲੰਜ ਹੈ ਆਊਟਰਾਈਟ। ਆਹ ਬਿਲਕੁਲ ਫਰੰਟ ਤੇ ਆ ਕੇ ਖੜਾ ਹੋ ਗਿਆ, ਉਹਦੀਆਂ ਵਾਗਾਂ ਫੜੀਆਂ ਹੋਈਆਂ ਨੇ ਨੀਲੀ ਦੀਆਂ, ਹਾਂਜੀ ਸਾਹਮਣੇ ਖੜਾ ਹੋ ਗਿਆ, ਰੈਡੀ ਟੂ ਅਟੈਕ। ਪਰ ਐਗਜ਼ੈਕਟਲੀ ਉਹ ਸ਼ੇਰ ਦੇ ਇੱਥੇ ਟੁਕਦਾ ਹੈਗਾ ਬਿਲਕੁਲ ਵਾਰਿਸ ਸ਼ਾਹ ਨੇ ਜੋ ਲਿਖਿਆ। ਉਹ ਪਤਾ ਨਹੀਂ, ਪੜ੍ਹੋ ਸਾਹਿਬ ਸਾਹਿਬ। ਮੈਂ ਪੜ੍ਹਨਾ ਹਾਂਜੀ। ਪਰਖ ਸ਼ੇਰ ਦੀ ਆਪ ਕਰ ਲੈਣ ਸ਼ਾਇਰ, ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ। ਪੜਨ ਗੱਭਰੂ ਦਿਲੀ ਵਿੱਚ ਖੁਸ਼ੀ ਹੋ ਕੇ, ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ। ਤੇ ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੇਥੇ, ਕਰਾਂ ਮਾਨ ਨਮਾਨੜਾ ਕਾਸਤਾ ਮੈਂ। ਵਾਹ ਕਿਆ ਬਾਤ ਹੈ ਯਾਰ, ਕਿਆ ਬਾਤ ਹੈ। ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮੇਥੇ, ਤੇ ਕਰਾਂ ਮਾਨ ਨਮਾਨੜਾ ਕਾਸਤਾ ਮੈਂ। ਵਾਹ, ਐਬਸੋਲੂਟਲੀ ਬਿਊਟੀਫੁਲ। ਇਹ ਜਰਾ ਨਾ ਨਖਾਸ ਇਹ ਫੇਰਦਾ। इंटरेस्टिंग। मैं रिकॉर्डिंग स्टॉप करना, फिर वी कैन कंटिन्यू सम इनफॉर्मल टॉक इफ वी हैव टू। ठीक है डॉक्टर साहब? हाँ ठीक है जी, ठीक हाँ जी, मैं रिकॉर्डिंग स्टॉप कर रहा हूँ। थैंक यू एवरीवन जी।